ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ 1300 AM ਫ੍ਰਿਜ਼ਨੋ, 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ, 105.7 FM ਬੇਕਰਸਫੀਲਡ, 1450 AM ਯੂਬਾ ਸਿਟੀ, 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ ਤੇ 105.9 FM ਐਲ ਗਰੋਵ ਸੈਕਰਾਮੈਂਟੋ, 1570 AM ਸਟਾਕਟਨ, ਲੋਡਾਈ, ਮੰਟੀਕਾ ਏਰੀਆ ਦੇ ਵਿੱਚ ਤੇ ਬੇ ਏਰੀਏ ਦੇ ਵਿੱਚ 98.5 HD3 ਤੇ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 25 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ, ਸਹਿਯੋਗੀਆਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 4159090503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫ੍ਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਗਰੁੱਪ ਜਿਹੜੇ ਕਿ ਜਿਨ੍ਹਾਂ ਦੇ ਕੋਲੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 8559052575 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਲਈ ਬੜੀ ਗੁੱਡ ਨਹੀਂ, ਕਿਉਂਕਿ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਆ ਉਹ ਜਿਹੜੇ ਯੰਗ ਅਮਰੀਕਨਸ ਆ, ਜਵਾਨ ਲੋਕ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਘਟ ਗਈ ਹੈਗੀ ਆ। ਹਾਰਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ ਆਫ ਇੰਸਟੀਚਿਊਟ ਜਿਹੜਾ ਪੋਲਿਟਿਕਸ ਨੂੰ ਡੀਲ ਕਰਦਾ, ਉਹਨਾਂ ਨੇ 2000 ਤੋਂ ਵੱਧ US ਦੇ ਰੈਜ਼ੀਡੈਂਟਸ ਜਿਨ੍ਹਾਂ ਦੀ ਏਜ 18 ਸਾਲ ਤੋਂ ਲੈ ਕੇ 29 ਸਾਲ ਤੱਕ ਆ, ਮਾਰਚ 15 ਤੋਂ ਲੈ ਕੇ ਮਾਰਚ 30 ਤੱਕ ਕੀਤੀ ਆ। ਤੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਸਿਰਫ 41% ਉਹ ਰੇਟਿੰਗ ਦਿੰਦੇ ਹੈਗੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ, ਜਦੋਂ ਕਿ ਪਹਿਲਾਂ 46% ਸੀ। ਸੋ ਆਲਰੇਡੀ ਇਹ ਘਟ ਗਈ ਹੈਗੀ ਆ। ਇੰਟਰਸਟਿੰਗ ਫੈਕਟ ਇਹ ਆ ਵੀ 18 ਪੁਆਇੰਟ ਯੰਗ ਅਮਰੀਕਨ ਵੋਟਰਸ ਦੇ ਵਿੱਚ ਉਹਨਾਂ ਦੀ ਅਪਰੂਵਲ ਰੇਟਿੰਗ ਘਟੀ ਆ। ਜੀ, 1 ਸਾਲ ਪਹਿਲਾਂ ਦੀ ਗੱਲ ਕਰੀਏ ਤੇ 59% ਦੇ ਉੱਤੇ ਇਹਨਾਂ ਦੀ ਅਪਰੂਵਲ ਰੇਟਿੰਗ ਸੀਗੀ। ਸੋ 1 ਸਾਲ ਦੇ ਵਿੱਚ ਇਹ ਅਪਰੂਵਲ ਰੇਟਿੰਗ ਦੇ ਵਿੱਚ 18% ਦੀ ਕਟੌਤੀ, ਗਿਰਾਵਟ ਜਿਹੜੀ ਆ ਇਹਨਾਂ ਦੀ ਦਰਜ ਹੈਗੀ ਹੈ। 25% ਯੰਗ ਅਮਰੀਕਨਸ ਅਪਰੂਵ ਕਰਦੇ ਨੇ, ਕਰਦੇ ਰਹੇ ਆ ਡੋਨਲਡ ਟਰੰਪ ਹੋਣਾ ਨੂੰ। ਉਸ ਟਾਈਮ ਦੇ ਉੱਤੇ 2018 ਦੀਆਂ ਮਿਡ ਟਰਮ ਇਲੈਕਸ਼ਨਸ ਤੋਂ ਜਿਹੜਾ ਉਹ ਪਹਿਲਾਂ ਤੇ ਉਸ ਤੋਂ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਹੋਣਾ ਦੇ ਲਈ 56% ਸੀਗੇ। ਸੋ ਇਸ ਟਾਈਮ ਜਦ ਇਹ ਜਿੱਤ ਕੇ ਆਏ, ਬਾਈਡਨ ਹੋਣਾ ਨੇ ਆਪਣੇ ਜਿਹੜੇ ਏਜੰਡੇ, ਕੈਂਪੇਨ ਟ੍ਰੇਲ, ਉਹ ਸਾਰਾ ਕੁਝ ਕੀਤਾ, ਪਰ ਹਾਲ ਦੀ ਘੜੀ ਇਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚ ਸਹਿਮਤੀ ਨਾ ਹੋਣ ਕਰਕੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇਹਨਾਂ ਦਾ ਏਜੰਡਾ ਕੋਈ ਵੀ ਗਾਂਹ ਜਿਹੜਾ ਉਹ ਨਹੀਂ ਵੱਧ ਪਾ ਰਿਹਾ। ਹੁਣ ਤੱਕ ਸਿਰਫ ਇਨਫਰਾਸਟ੍ਰਕਚਰ ਦਾ ਇੱਕ ਬਾਈ ਪਾਰਟੀਜ਼ਨ ਬਿੱਲ ਜਿਹੜਾ ਉਹ ਪਾਸ ਕਰਵਾਉਣ ਦੇ ਵਿੱਚ ਵੱਡਾ ਜਿਹੜਾ ਬਿੱਲ ਆ ਉਹ ਕਾਮਯਾਬ ਰਹੇ ਹੈਗੇ ਆ। ਸੋ ਯੰਗ ਅਡਲਟਸ ਜਿਹੜੇ ਨੌਜਵਾਨ ਉਹਨਾਂ ਦੇ ਵਿੱਚ ਬਾਈਡਨ ਹੁਣਾਂ ਦੀ ਰੇਟਿੰਗ ਇੱਕ ਟਾਈਮ ਦੇ ਉੱਤੇ ਵਧੀਆ ਸੀਗੀ। COVID-19 ਕਰੋਨਾ ਵਾਇਰਸ ਦੀ ਹੈਂਡਲਿੰਗ ਆ ਉਸ ਨੂੰ ਜਿਹੜਾ ਉਹ ਲੈ ਕੇ, ਯੂਕਰੇਨ ਦੀ ਸਿਚੁਏਸ਼ਨ ਦੇ ਲਈ ਵੀ 46% ਕਹਿੰਦੇ ਸੀਗੇ ਵੀ ਨਹੀਂ ਜੀ ਇਹ ਠੀਕ ਆ। ਇਕੋਨਮੀ ਨੂੰ ਲੈ ਕੇ ਪੂਅਰ ਰਹੀ ਇੱਕ ਹਿਸਾਬ ਦੇ ਨਾਲ, 34% ਸਿਰਫ ਅਪਰੂਵਲ ਰੇਟਿੰਗ ਸੀਗੀ। ਸੋ
ਤਕਰੀਬਨ 70% ਜਿਹੜੇ ਯੰਗ ਵੋਟਰਸ ਆ ਉਹਨਾਂ ਦੀ ਮੈਜੋਰਟੀ ਨੇ ਬਾਈਡਨ ਹੁਣਾਂ ਨੂੰ 2020 ਇਲੈਕਸ਼ਨਸ ਦੇ ਵਿੱਚ ਬੈਕ ਕੀਤਾ ਸੀ, ਉਹਨਾਂ ਦੇ ਹੱਕ ਦੇ ਵਿੱਚ ਇੱਕ ਹਿਸਾਬ ਦੇ ਨਾਲ ਭੁਗਤੇ ਸੀਗੇ। ਸੋ ਇਹ ਓਵਰਆਲ ਬਾਈਡਨ ਵੋਟਰਸ ਜਿਹੜੇ ਕਿ ਹੁਣ ਉਹਨਾਂ ਦੀ ਪਰਫਾਰਮੈਂਸ ਨੂੰ ਡਿਸਅਪਰੂਵ ਕਰ ਰਹੇ ਹੈਗੇ ਆ। ਮੁੱਖ ਉਹਨਾਂ ਦਾ ਕਹਿ ਸਕਦੇ ਵੀ ਫੋਕਸ ਇਕੋਨਮੀ ਨੂੰ ਲੈ ਕੇ ਹੈਗਾ ਆ। ਸੋ ਇਹ ਇਕੱਲੇ ਯੰਗ ਵੋਟਰਸ ਹੀ ਨਹੀਂ, ਤੇ ਜਿਹੜੇ ਅਧਖੜ ਉਮਰ ਜਾਂ ਓਲਡ ਏਜ ਵਾਲੇ ਆ ਉਹ ਵੀ ਇਸ ਗੱਲੋਂ ਨਿਰਾਸ਼ ਆ। ਇਹ ਯੰਗ ਵਾਲਾ ਇਸ ਲਈ ਜ਼ਿਆਦਾ ਅਹਿਮੀਅਤ ਤਾਂ ਰੱਖ ਰਿਹਾ, ਦੂਜੇ ਤਾਂ ਪਹਿਲਾਂ ਹੀ ਨਾਰਾਜ਼ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਓਵਰਆਲ ਅਪਰੂਵਲ ਰੇਟਿੰਗ ਦੇ ਵਿੱਚ ਉਹਨਾਂ ਦਾ ਬਾਕੀ ਏਜ ਗਰੁੱਪਸ ਦੇ ਵਿੱਚ ਵੀ ਘੱਟ ਆ। ਪਹਿਲਾਂ ਇਹ ਸੋਚ ਰਹੇ ਸੀ ਲੋਕ ਵੀ ਸ਼ਾਇਦ ਇਹ ਜਿਹੜੀ ਜੈਨ ਜ਼ੀ ਲੋਕ ਨੇ ਜਾਂ ਮਿਲੇਨੀਅਲਸ ਹੈਗੇ ਆ ਵੀ ਉਹ ਵੀ ਵਧੀਆ ਰੇਟਿੰਗ ਆ, ਉਹ ਅਪਰੂਵਲ ਰੇਟਿੰਗ ਗੁੱਡ ਰੱਖ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਦੇ ਲਈ। ਪਰ ਕਿਤੇ ਨਾ ਕਿਤੇ ਡੈਮੋਕ੍ਰੇਟਸ ਨੂੰ ਤੇ ਇਹ ਹੁਣ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਆ। ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਉਹ ਜਾਣ ਦੇ ਲਈ ਵੀ ਲੋਕਾਂ ਦਾ ਕਹਿ ਲਓ ਵੀ ਚਾਅ ਜਿਹਾ ਜਿਹੜਾ ਆ ਹੌਲੀ ਹੌਲੀ ਲੱਥਦਾ ਜਾ ਰਿਹਾ ਆ। ਜੀ, ਮੇਨ ਰੀਜ਼ਨ ਜਿਹੜਾ ਰਿਸਪੋਂਡੈਂਟਸ ਨੇ ਦੱਸਿਆ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਇਨਫੈਕਟਿਵਨੈਸ 36% ਆ। 52% ਨੇ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕੋਵਿਡ-19 ਪੈਂਡੇਮਿਕ ਨੂੰ ਬੜੇ ਅੱਛੇ ਤਰੀਕੇ ਨਾਲ ਹੈਂਡਲ ਕੀਤਾ। 46% ਅਪਰੂਵ ਕਰ ਰਹੇ ਆ ਉਹਨਾਂ ਦਾ ਜੋ ਯੂਕਰੇਨ ਦੇ ਵਿੱਚ ਕ੍ਰਾਈਸਿਸ ਹੋਇਆ ਉਸ ਨੂੰ ਹੈਂਡਲ ਕਰਨ ਦੇ ਲਈ। ਸਭ ਤੋਂ ਜ਼ਿਆਦਾ ਜਿਹੜਾ ਪਿਟਫਾਲ, ਸਭ ਤੋਂ ਜ਼ਿਆਦਾ ਜਿਹੜਾ ਡ੍ਰੌਪ ਆਇਆ ਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਅਪਰੂਵਲ ਰੇਟਿੰਗ ਦੇ ਵਿੱਚ 1/3 ਜਿਹੜੇ 1/3 ਆ ਜਾਣੀ 33% ਕਹਿੰਦੇ ਆ ਵੀ ਸਿਰਫ ਉਹਨਾਂ ਨੇ ਜਿਹੜੀ ਜੌਬ ਹੈਂਡਲਿੰਗ ਆ ਉਹਨਾਂ ਦੀ ਇਕੋਨਮੀ ਦੇ ਵਿੱਚ ਉਹ ਗੁੱਡ ਆ। ਸੋ ਇਹਦਾ ਮਤਲਬ ਵੀ 66% ਕਹਿੰਦੇ ਵੀ ਗੁੱਡ ਨਹੀਂ ਹੈਗਾ। ਸੋ ਇਹ ਇੱਕ ਬਿਗ ਰੀਜ਼ਨ ਆ 18 ਤੋਂ 29 ਸਾਲ ਵਾਲਿਆਂ ਦੇ। ਤੇ ਦੂਜੇ ਜਿਹੜੇ 38% ਦੇ ਕਰੀਬ ਯੰਗ ਵੋਟਰਸ ਆ ਉਹ ਚਾਹੁੰਦੇ ਆ ਵੀ ਸਾਰਿਆਂ ਦੇ ਸਟੂਡੈਂਟ ਲੋਨ ਕੈਂਸਲ ਕਰ ਦਿੱਤੇ ਜਾਣ। ਓਵਰਆਲ ਜੇ ਦੇਖਿਆ ਜਾਵੇ ਮੈਜੋਰਟੀ ਚ ਰਿਸਪੋਂਡੈਂਟ ਦੋਨਾਂ ਪਾਰਟੀਆਂ ਦੇ 59% ਡੈਮੋਕ੍ਰੇਟ ਅਤੇ 61% ਰਿਪਬਲਿਕਨਸ ਉਹ ਇਹ ਕਹਿ ਰਹੇ ਆ ਵੀ ਦੋਨੋਂ ਪਾਰਟੀਆਂ ਥ੍ਰੈਟ ਟੂ ਡੈਮੋਕ੍ਰੇਸੀ ਆ। ਲਓ ਜੀ, ਸੋ ਨੌਜਵਾਨ ਕਿਸੇ ਦੇ ਲਈ ਵੀ ਇੱਕ ਹਿਸਾਬ ਦੇ ਨਾਲ ਹਾਮੀ ਜਿਹੜੀ ਉਹ ਨਹੀਂ ਭਰਦੇ ਹੈਗੇ। ਪਰ ਕਰਨਾ ਕੀ ਆ ਉਹਨਾਂ ਨੇ। ਇੱਕ ਇਹ ਵੀ ਪ੍ਰੋਬਲਮ ਆ ਨਾ ਹਰਜੋਤ ਸਿੰਘ ਜੀ, ਇਦਾਂ ਦੇ ਸਰਵਿਸ ਦੇ ਵਿੱਚ ਰਿਸਪੌਂਡ ਕਰਕੇ ਲੱਗਦਾ ਵੀ ਸ਼ਾਇਦ ਖੌਰੇ ਸਾਰੇ ਪਾਸੇ ਇਦਾਂ ਦੀ ਗੱਲ ਹੁੰਦੀ ਆ। ਪਰ ਅਫਸੋਸ ਵਾਲੀ ਗੱਲ ਇਹ ਆ ਵੀ ਬਹੁਤੇ ਨੌਜਵਾਨ ਵੋਟਾਂ ਦੇ ਵਿੱਚ ਹਿੱਸਾ ਵੀ ਨਹੀਂ ਲੈ ਰਹੇ। ਜੋ ਵੀ ਇਸ ਟਾਈਮ ਤਾਣਾ ਬਾਣਾ ਆਪਾਂ ਦੇਖ ਰਹੇ ਹਾਂ ਵੀ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ, ਉਹਦੇ ਵਿੱਚ ਮੋਸਟਲੀ ਇਸ ਏਜ ਗਰੁੱਪ ਤੋਂ ਉੱਤੇ ਵਾਲੇ ਲੋਕਾਂ ਦਾ ਜ਼ਿਆਦਾ ਵੱਡਾ ਯੋਗਦਾਨ ਹੁੰਦਾ ਹੈ। ਟਰਾਈ ਕਰਦੀਆਂ ਸਾਰੀਆਂ ਪਾਰਟੀਆਂ ਵੀ ਆਪਣੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇ ਕੇ ਆਪਣੀ ਪਾਰਟੀ ਵਾਲਿਆਂ ਨੂੰ ਵੀ ਵੋਟ ਕਰਨ ਵਾਲੇ ਦਿਨ ਤੱਕ ਉੱਥੇ ਲੈ ਕੇ ਜਾਈਏ। ਪਰ ਬਿਜ਼ੀ ਰਹਿੰਦੇ ਅਗਲੇ ਟਿਕਟੌਕ ਬਣਾਉਣ ਦੇ ਵਿੱਚ, ਇੰਸਟਾਗ੍ਰਾਮ ਲਾਈਵ ਦੇ ਵਿੱਚ ਤੇ ਹੋਰ ਚੀਜ਼ਾਂ 'ਚ ਫਿਰ ਵੋਟ ਪਾਉਣੀ ਵਿਚਾਰੇ ਭੁੱਲ ਜਾਂਦੇ ਆ। ਤੇ ਫਿਰ ਰੌਲਾ ਰੱਪਾ ਮਸਲਾ ਜਿਹੜਾ ਉਹ ਚੱਲਦਾ ਰਹਿੰਦਾ। ਚਲੋ ਵੋਟ ਪਾਉਂਦੇ ਨਹੀਂ ਪਾਉਂਦੇ ਫਿਰ ਵੀ ਉਹ ਕਹਿ ਤਾਂ ਸਕਦੇ ਆ ਵੀ ਕਿਹੜੀ ਚੀਜ਼ ਚੰਗੀ ਹੈ ਕਿਹੜੀ ਚੀਜ਼ ਮਾੜੀ ਆ। ਪਰ ਜੇ ਵੋਟ ਪਾ ਕੇ ਸੁਧਾਰ ਦੇ ਵੱਲ ਨੂੰ ਵਧਣ ਤਾਂ ਹੋਰ ਵੀ ਜ਼ਿਆਦਾ ਚੰਗੀ ਗੱਲ ਆ ਵੀ ਫਿਰ ਤੁਹਾਡੀ ਪਸੰਦ ਦੇ ਬੰਦੇ ਜਿਹੜੇ ਆ ਉਹ ਉੱਥੇ ਪਹੁੰਚ ਸਕਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਦੇ ਵੱਲ ਆਪਾਂ ਜੇ ਹੁਣ ਵਧੀਏ ਤਾਂ ਆਪਣੇ ਕੁਛ ਜਿਹੜੇ ਟੌਪ ਦੇ ਨੇਤਾ ਆ ਯੂਕਰੇਨ ਦੇ ਵਿੱਚ ਜਾ ਕੇ ਆਏ ਹੈਗੇ ਆ। US ਜੀ ਡਿਪਲੋਮੈਟਸ ਆ ਉਹ ਯੂਕਰੇਨ ਤੋਂ ਵਾਪਸ ਆਏ ਨੇ। ਉਹਨਾਂ ਨੇ ਜਿਹੜੇ ਮਿਲਟਰੀ ਏਡ ਹੋਰ ਜਿਹੜੀ ਮਿਲਟਰੀ ਦੀ ਸਹਾਇਤਾ ਆ ਉਹਨਾਂ ਨੂੰ ਜਿਹੜਾ ਉਹ ਐਲਾਨ ਕਰਕੇ ਆਇਆ ਵੀ ਹੋਰ ਉੱਥੇ ਦੇਣਗੇ। ਜਿਹੜੇ ਆਸਟਿਨ ਹੈਗੇ ਨੇ US ਦੇ ਜਿਹੜੇ ਸੈਕਟਰੀ ਆਫ ਡਿਫੈਂਸ ਲੋਇਡ ਆਸਟਿਨ, ਉਹਨਾਂ ਦੀ ਰਾਸ਼ਟਰਪਤੀ ਜ਼ੈਲੈਂਸਕੀ ਉੱਥੋਂ ਦੇ ਨਾਲ ਮੀਟਿੰਗ ਹੋਈ ਆ। ਉਹਨਾਂ ਨੇ ਕਿਹਾ ਵੀ ਮੀਟਿੰਗ ਸਾਡੀ ਬਹੁਤ ਕਾਰਗਰ ਰਹੀ ਆ, ਪ੍ਰੋਡਕਟਿਵ ਮੀਟਿੰਗ ਓਵਰਆਲ ਰਹੀ ਹੈਗੀ ਆ। ਸੋ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਵੀ ਨਾਲ ਗਏ ਸੀ। ਸੋ ਇਹ ਹਾਈ ਪ੍ਰੋਫਾਈਲ ਮੀਟਿੰਗ ਲੇਟੈਸਟ ਜਿਹੜੀ ਇਹਨਾਂ ਦੀ ਹੋਈ ਹੈਗੀ ਆ। ਸੋ ਜਿਹੜੇ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਸੈਕਟਰੀ ਆਫ ਡਿਫੈਂਸ ਆਸਟਿਨ ਆ ਉਹਨਾਂ ਨੇ ਇਹ ਵੀ ਗੱਲ ਆਖੀ ਆ ਵੀ ਜਿਹੜਾ ਪੈਂਟਾਗਨ ਆ ਡਿਫੈਂਸ ਦਾ ਓਵਰਆਲ ਅਮਰੀਕਾ ਵਾਲੇ ਆ ਉਹ ਚਾਹੁੰਦੇ ਆ ਵੀ ਰੂਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਮਜ਼ੋਰ ਹੋਵੇ। ਦੇ ਵਾਂਟ ਟੂ ਸੀ ਰਸ਼ੀਆ ਵੀਕਐਂਡ। ਸੋ ਡਿਫੈਂਸ ਸੈਕਟਰੀ ਜਿਹੜੇ ਆ ਇਸ ਹਿਸਾਬ ਦੇ ਨਾਲ ਕਹਿ ਰਹੇ ਹੈਗੇ ਆ। ਉਧਰ US ਨੇ ਯੂਕਰੇਨ ਨੂੰ ਹੋਰ ਵੀ ਜ਼ਿਆਦਾ ਮਿਲਟਰੀ ਸਹਾਇਤਾ ਦੇਣ ਦੀ ਗੱਲ ਆਖੀ ਹੈਗੀ ਆ। ਵੈਟਰਨ ਐਨਵੋਏ ਵੀ ਘੱਲਣ ਜਾ ਰਹੇ ਆ। ਰਾਸ਼ਟਰਪਤੀ ਬਾਈਡਨ ਨੇ ਇਹ ਵੀ ਐਲਾਨ ਕੀਤਾ ਹੈਗਾ ਆ।
ਜੀ। ਦੂਸਰੇ ਪਾਸੇ ਇੰਟਰਨੈਸ਼ਨਲ ਕੋਰਟ ਨੇ ਵੀ ਜੁਆਇਨ ਕਰ ਲਿਆ ਬਾਰ ਕ੍ਰਾਈਮਸ ਪ੍ਰੋਬ ਦੇ ਵਿੱਚ। ਸਵੀਡਨ, ਫਿਨਲੈਂਡ ਅਪਲਾਈ ਕਰੂਗੇ ਨਾਟੋ ਨੂੰ ਜੁਆਇਨ ਕਰਨ ਦੇ ਲਈ ਅਗਲੇ ਮਹੀਨੇ, ਕਿਉਂਕਿ ਰਸ਼ੀਆ ਵਾਲਿਆਂ ਨੇ ਇੱਕ ਵਾਰੀ ਧਮਕੀ ਦੇ ਦਿੱਤੀ ਸੀ ਵੀ ਹੁਣ ਨੈਕਸਟ ਟਰਮ ਜਿਹੜਾ ਉਹਨਾਂ ਦਾ ਇੱਕ ਜਨਰਲ ਸੀ, ਉਹਦੀ ਵੀਡੀਓ ਲੀਕ ਹੋਈ ਸੀ ਵੀ ਨੈਕਸਟ ਟਰਨ ਜਿਹੜੀ ਆ ਉਹ ਫਿਨਲੈਂਡ ਦੀ ਹੋ ਸਕਦੀ ਆ। ਸਵੀਡਨ ਤੇ ਫਿਨਲੈਂਡ ਦੋਨੇ ਹੀ ਨਾਟੋ ਨੂੰ ਜੁਆਇਨ ਕਰਨ ਲਈ ਐਪਲੀਕੇਸ਼ਨ ਫਾਈਲ ਕਰਨ ਜਾ ਰਹੇ ਆ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੌਗ ਦੇ ਵਿੱਚ ਇਨਵੈਸਟੀਗੇਸ਼ਨ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ ਰਸ਼ੀਆ ਦੇ ਮਾਮਲੇ ਦੇ ਵਿੱਚ, ਕਿਉਂਕਿ ਮਾਸ ਗ੍ਰੇਵਸ ਮਿਲੀਆਂ ਹੈਗੀਆਂ ਆ ਯੂਕਰੇਨ ਦੇ ਵਿੱਚ। ਕਹਿੰਦੇ ਪਈ ਜਿਹੜੇ ਸਿਵਲੀਅਨ ਆ ਉਹਨਾਂ ਦਾ ਸ਼ਰੇਆਮ ਕਤਲ ਕੀਤਾ ਗਿਆ ਆ। ਜੁਆਇੰਟ ਇਨਵੈਸਟੀਗੇਟਿਵ ਟੀਮ ਲਿਥੁਆਨੀਆ, ਪੋਲੈਂਡ ਤੇ ਯੂਕਰੇਨ ਇਹ ਪੂਰੀ ਰਿਪੋਰਟ ਤਿਆਰ ਕਰਨਗੇ। ਉਸ ਤੋਂ ਬਾਅਦ ਇੰਟਰਨੈਸ਼ਨਲ ਕੋਰਟ ਦੇ ਪ੍ਰੋਸੀਕਿਊਟਰ ਕਰੀਮ ਖਾਨ ਉਹਨਾਂ ਨੂੰ ਇਹ ਦਿੱਤੀ ਜਾਊਗੀ। ਇਹ ਤਿੰਨਾਂ ਕੰਟਰੀਆਂ ਨੇ ਇੱਕ ਐਗਰੀਮੈਂਟ ਸਾਈਨ ਕੀਤਾ ਹੈਗਾ ਆ। ਜਿਹੜੀ ਰਸ਼ੀਆ ਦੀ ਮਿਲਟਰੀ ਆ ਉਹ ਸ਼ਰੇਆਮ ਟਾਰਗੇਟ ਕਰ ਰਹੀ ਆ ਸਿਵਲੀਅਨਸ ਨੂੰ। ਆਪਾਂ ਦੇਖਿਆ ਵੀ ਆ ਇੱਕ ਰੇਲਵੇ ਸਟੇਸ਼ਨ ਤੇ ਸਕੂਲ ਦੇ ਵਿੱਚ ਕਿਸ ਤਰ੍ਹਾਂ ਜਿਹੜੀਆਂ ਆ ਉਹਨਾਂ ਦੀਆਂ ਮਿਸਾਈਲਸ ਜਿਹੜੀਆਂ ਸਿੱਟੀਆਂ ਆ ਤੇ ਉਹ ਤੋਂ ਬਾਅਦ ਇੰਨੇ ਲੋਕਾਂ ਦਾ ਕਤਲੇਆਮ ਹੋਇਆ। ਪਰ ਰਸ਼ੀਆ ਵਾਲੇ ਕਹਿੰਦੇ ਆ ਜੀ ਉਹ ਫੇਕ ਪਿਕਚਰਸ ਸ਼ੋ ਕਰ ਰਹੇ ਆ ਯੂਕਰੇਨ ਵਾਲੀਆਂ। ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ ਇੱਕ ਵਾਰੀ ਫਿਰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦਾ ਧੰਨਵਾਦ ਕੀਤਾ ਵੀ ਜਿਹੜੀ ਉਹਨਾਂ ਦੀ ਸਾਥ ਦੇ ਰਹੇ ਹੈਗੇ ਆ। ਰਸ਼ੀਆ ਇੱਕ ਤਰ੍ਹਾਂ ਨਾਲ ਪਲਾਨ ਕਰ ਰਿਹਾ ਰੈਫਰੈਂਡਮ ਦੇ ਲਈ। ਖੈਰਸਨ ਜਿਹੜਾ ਸਦਰਨ ਸਿਟੀ ਹੈਗਾ ਉਹ ਰਸ਼ੀਅਨ ਫੋਰਸਸ ਦੇ ਕੋਲ ਆ ਗਿਆ ਯੂਕਰੇਨ ਦੇ ਕੋਲੋਂ। ਜੀ, ਸੋ ਇਹ ਅਪਡੇਟ ਉੱਥੇ ਚੱਲ ਰਹੀ ਹੈਗੀ ਇਸ ਟਾਈਮ ਦੇ ਉੱਤੇ। ਜੀ ਬਿਲਕੁਲ। ਕਹਿੰਦੇ ਵੀ ਸੈਕਟਰੀ ਆਸਟਨ ਉਹਨਾਂ ਦੇ ਨਾਲ ਡਿਪਟੀ ਅਸਿਸਟੈਂਟ ਸੈਕਟਰੀ ਆਫ ਡਿਫੈਂਸ ਲੌਰਾ ਕੂਪਰ ਉਹ ਗਏ ਆ। ਲੈਫਟੀਨੈਂਟ ਜਨਰਲ ਰੈਂਡੀ ਜਾਰਜ ਤੇ ਜਿਹੜੇ ਸੀਨੀਅਰ ਮਿਲਟਰੀ ਏਡ ਨੇ ਤੇ ਟੌਮ ਸੁਲੀਵਨ ਡਿਪਟੀ ਚੀਫ ਆਫ ਸਟਾਫ ਫਾਰ ਪਾਲਿਸੀ ਐਟ ਸਟੇਟ ਤੇ ਉਹਨਾਂ ਦੇ ਜਿਹੜੇ ਭਰਾ ਨੇ ਜੇਕ ਸੁਲੀਵਨ ਉਹਨਾਂ ਨੇ ਐਂਟਨੀ ਬਲਿੰਕਨ ਨੂੰ ਅਕੰਪਨੀ ਕੀਤਾ ਸੀ। ਉਧਰ ਅੱਜ ਯੂਕਰੇਨ ਦੇ ਲਈ ਨਵੇਂ ਅੰਬੈਸਡਰ ਦਾ ਐਲਾਨ ਕੀਤਾ ਜਾ ਰਿਹਾ ਹੈਗਾ। ਬ੍ਰਿਜਟ ਬ੍ਰਿੰਕ ਜੋ ਕਿ ਇਸ ਟਾਈਮ ਸਲੋਵਾਕੀਆ ਦੇ ਯੂਐਸ ਦੇ ਲਈ ਅੰਬੈਸਡਰ ਹੈਗੇ ਨੇ। ਕਹਿੰਦੇ ਵੀ ਉਸ ਇਲਾਕੇ ਦਾ ਉਹਨਾਂ ਨੂੰ ਦਹਾਕਿਆਂ ਪੁਰਾਣਾ ਐਕਸਪੀਰੀਅੰਸ ਹੈਗਾ ਆ ਤੇ ਇਸ ਤੋਂ ਪਹਿਲਾਂ ਤਬਲੀਸੀ ਜਾਰਜੀਆ ਤੇ ਤਾਸ਼ਕੰਦ ਉਜ਼ਬੇਕਿਸਤਾਨ ਇਹਦੇ ਵਿੱਚ ਵੀ ਉਹ ਡਿਪਟੀ ਚੀਫ ਆਫ ਮਿਸ਼ਨ ਦੀ ਭੂਮਿਕਾ ਜਿਹੜੀ ਉਹ ਨਿਭਾ ਕੇ ਹਟੇ ਨੇ। ਸੋ ਬਲਿੰਕਨ ਹੋਣਾ ਨੇ ਅਨਾਊਂਸ ਕੀਤਾ ਵੀ ਯੂਐਸ ਅੰਬੈਸੀ ਵਾਲੇ ਜਿਹੜੇ ਅਫੀਸ਼ੀਅਲਸ ਆ ਉਹ ਯੂਕਰੇਨ ਦੇ ਵਿੱਚ ਅਗਲੇ ਹਫਤੇ ਵਾਪਸ ਜਿਹੜੇ ਉਹ ਪਰਤਣਗੇ। ਜਦ ਇਹ ਯੁੱਧ ਸ਼ੁਰੂ ਹੋਇਆ ਸੀ, ਇਨਵੇਜਨ ਕੀਤੀ ਸੀਗੀ ਰੂਸ ਦੇ ਦੁਆਰਾ ਯੂਕਰੇਨ ਦੀ, ਤਾਂ ਅਮਰੀਕਾ ਨੇ ਆਪਣੀਆਂ ਅੰਬੈਸੀਆਂ ਨੂੰ ਬੰਦ ਕਰਕੇ ਉਹਨਾਂ ਨੂੰ ਪੋਲੈਂਡ ਦੇ ਵਿੱਚ ਤੋਰ ਦਿੱਤਾ ਸੀਗੇ ਜਿੰਨੇ ਵੀ ਅੰਬੈਸੀ ਦੇ ਲੋਕ ਸੀਗੇ। ਹੁਣ ਕਹਿੰਦੇ ਆ ਵੀ ਡੇ ਟ੍ਰਿਪਸ ਉਹ ਸ਼ੁਰੂ ਕਰਨ ਜਾ ਰਹੇ ਆ ਲਵੀਵ ਜਿਹੜਾ ਇੱਕ ਹੋਰ ਇਲਾਕਾ ਹੈਗਾ ਆ ਯੂਕਰੇਨ ਦੇ ਵਿੱਚ। ਸੋ ਹੌਲੀ ਹੌਲੀ ਕਹਿੰਦੇ ਆ ਵੀ ਕੀਵ ਦੇ ਵਿੱਚ ਵਾਪਸ ਇਹ ਪਰਤਣਗੇ। ਹੁਣ ਰੂਸ ਨੇ ਵੀ ਇਹ ਚੀਜ਼ ਨੂੰ ਐਲਾਨ ਕਰ ਦਿੱਤਾ ਸੀਗਾ ਵੀ ਕੀਵ ਦੇ ਉੱਤੇ ਹੁਣ ਉਹਨਾਂ ਨੇ ਬਹੁਤੀ ਅੱਖ ਨਹੀਂ ਰੱਖਣੀ ਹੈਗੀ। ਉੱਥੋਂ ਉਹਨਾਂ ਦੀਆਂ ਫੌਜਾਂ ਜਿਹੜੀਆਂ ਆਲਰੇਡੀ ਪਰਤ ਚੁੱਕੀਆਂ ਨੇ। ਇੱਥੇ ਗਿਆ ਨੇ ਹਰਜੋਤ ਸਿੰਘ ਜੀ $713 ਮਿਲੀਅਨ ਦੀ ਹੋਰ ਫੋਰਨ ਮਿਲਟਰੀ ਫਾਈਨੈਂਸਿੰਗ ਯੂਕਰੇਨ ਦੇ ਲਈ ਐਲਾਨੀ ਹੈਗੀ ਆ। 15 ਯੂਐਸ ਦੇ ਐਲਾਈਜ਼ ਆ ਉਹਨਾਂ ਨੇ $322 ਮਿਲੀਅਨ ਦੀ ਹੋਰ ਰਾਸ਼ੀ ਯੂਕਰੇਨ ਦੇ ਲਈ ਐਲਾਨ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਇਹਦੇ ਨਾਲ ਯੂਕਰੇਨ ਨੂੰ ਟੌਪ ਆਫ ਦਾ ਲਾਈਨ ਵੈਪਨਸ ਐਮੂਨੇਸ਼ਨਸ ਹੋਰ ਮੁਲਕਾਂ ਤੋਂ ਖਰੀਦਣ ਦੇ ਵਿੱਚ ਆਸਾਨੀ ਜਿਹੜੀ ਉਹ ਹੋਵੇਗੀ। ਕਹਿੰਦੇ ਵੀ ਬਾਕੀ ਜਿਹੜੀਆਂ ਕੰਟਰੀਜ਼ ਆ ਉਹਨਾਂ ਦੇ ਕੋਲ ਮੇ ਵੀ ਪੁਰਾਣੇ ਜਿਹੜੇ ਨਾਨ ਸਟੈਂਡਰਡ ਐਮੂਨੇਸ਼ਨ ਤੇ ਵੈਪਨਸ ਵੀ ਹੈਗੀਆਂ ਨੇ। ਸੋ ਆਸਟਨ ਜਿਹੜੇ ਸਾਡੇ ਨੇ ਡਿਫੈਂਸ ਸੈਕਟਰੀ ਉਹਨਾਂ ਨੇ ਕਹਿੰਦੇ ਵੀ 6 ਦਿਨ ਦੀ ਟ੍ਰੇਨਿੰਗ ਐਲਾਨੀ ਹੈਗੀ ਆ। 50 ਜਿਹੜੇ ਯੂਕਰੇਨੀਅਨ ਆਰਟਿਲਰੀ ਮੈਨ ਆ ਉਹਨਾਂ ਦੇ ਨਾਲ। ਸੋ ਅਮਰੀਕਨ ਫੌਜੀ ਜਿਹੜੇ ਆ ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਟ੍ਰੇਨਿੰਗ ਵੀ ਦੇਣਗੇ ਤਾਂ ਜੋ ਹੋਰ ਬਿਹਤਰ ਸੋਵੀਅਤ ਜਿਹੜੇ ਹੈਗੇ ਰੂਸ ਵਾਲਿਆਂ ਦੇ ਨਾਲ ਕਿੱਦਾਂ ਲੜਿਆ ਜਾ ਸਕੇ। ਅਗਲੀ ਖਬਰ ਇੱਕ ਫਲੋਰੀਡਾ ਤੋਂ ਆ ਰਹੀ ਆ। ਫਲੋਰੀਡਾ ਦੇ ਇੱਕ ਸ਼ੈਰਿਫ ਨੇ ਅਨਾਉਂਸਮੈਂਟ ਕਰਤੀ ਵੀ ਜਿਹੜਾ ਉਸ ਕਾਉਂਟੀ ਦਾ ਸ਼ੈਰਿਫ ਆ, ਸੈਂਟਾ ਰੋਜ਼ਾ ਕਾਉਂਟੀ ਫਲੋਰੀਡਾ ਦੇ ਵਿੱਚ ਆ, ਪੇਸ ਏਰੀਏ ਦੇ ਵਿੱਚ। ਸ਼ੈਰਿਫ ਬੌਬ ਜੌਨਸਨ ਇਹ ਕਹਿੰਦੇ ਆ
ਕਿ ਜੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਇੰਟਰੂਡਰ ਆਉਂਦਾ ਆ, ਕੋਈ ਵੀ ਲੁੱਟਣ ਆਉਂਦਾ ਆ, ਐਂਟਰ ਕਰਦਾ ਹੈ, ਤੇ ਉਸ ਨੂੰ ਗੋਲੀ ਨਾ ਮਾਰ ਦਿਓ। ਤੁਸੀਂ ਜੋ ਮਰਜ਼ੀ ਕਰ ਸਕਦੇ ਆ, ਉਹਦੇ ਨਾਲ ਟੈਕਸ ਪੇਅਰ ਦਾ ਮਨੀ ਬਚ ਜਾਊਗਾ। ਵੀ ਜੇ ਤੁਸੀਂ ਪੁਲਿਸ ਭੇਜਦੇ ਆ, ਪੁਲਿਸ ਦੇ ਪੈਸੇ ਲੱਗਦੇ ਆ, ਫੜਦੇ ਆ, ਫਿਰ ਉਹ ਕੋਰਟ 'ਚ ਜਾਂਦਾ, ਕੋਰਟ 'ਚ ਚਾਰਜ ਹੁੰਦਾ ਜਾਂ ਨਹੀਂ ਹੁੰਦਾ। ਵਾਓ! ਇਹਦੇ ਕਰਕੇ ਅੱਜ ਕਾਫੀ ਜਿਹੜੀ ਆ ਉਹ ਕੰਟਰੋਵਰਸੀ 'ਚ ਆਏ ਹੈਗੇ ਆ, ਕਿਉਂਕਿ ਬ੍ਰੈਂਡਨ ਹੈਰਿਸ ਇੱਕ 32 ਸਾਲਾਂ ਦਾ ਨੌਜਵਾਨ ਆ, ਉਹ ਕਈ ਘਰਾਂ ਦੇ ਵਿੱਚ ਉਸਨੇ ਬ੍ਰੇਕ ਇਨ ਕੀਤੀਆਂ। ਉਹ ਵਾਇਲੇਸ਼ਨ ਤੇ ਆਲਰੇਡੀ ਸੀਗਾ, ਪ੍ਰੋਬੇਸ਼ਨ ਐਗਰਾਵੇਟਡ ਅਸੌਲਟ ਤੇ ਇੱਕ ਜਗ੍ਹਾ ਦੇ ਵਿੱਚ ਜਦੋਂ ਉਹ ਸੈਂਟਾ ਵਿਲਾ ਨੇਬਰਹੁੱਡ ਦੇ ਵਿੱਚ ਐਂਟਰ ਕੀਤਾ 4 ਘਰਾਂ 'ਚ, ਤਾਂ ਇੱਕ ਦੇ ਉਹਨਾਂ ਨੇ ਗੋਲੀਆਂ ਚਲਾਈਆਂ ਉਹਦੇ ਉੱਤੇ। ਸੋ ਉਹ ਤੋਂ ਬਾਅਦ ਜਿਹੜਾ ਸ਼ੈਰਿਫ ਆ, ਉਹਨੂੰ ਸਟੇਟਮੈਂਟ ਦਿੱਤੀ ਆ ਕਿ ਜੇ ਕਿਸੇ ਨੂੰ ਗੋਲੀਆਂ ਚਲਾਉਣ ਦੀ ਜਾਂ ਬੰਦੂਕ ਚਲਾਉਣ ਦੀ ਟ੍ਰੇਨਿੰਗ ਚਾਹੀਦੀ ਆ, ਉਹ ਅਸੀਂ ਖੁਦ ਦੇਵਾਂਗੇ, ਪਰ ਜੇ ਤੁਹਾਡੇ ਘਰ 'ਚ ਕੋਈ ਬ੍ਰੇਕ ਇਨ ਕਰਦਾ ਤੇ ਉਹਦੇ ਤੇ ਤੁਸੀਂ ਜੋ ਕਰਨਾ ਉਹ ਕਰ ਸਕਦੇ ਹੋ। ਜੀ, ਫਲੋਰੀਡਾ ਦੇ ਵਿੱਚ ਸਟੈਂਡ ਯੂਅਰ ਗਰਾਊਂਡ ਲਾਅ ਜਿਹੜਾ ਉਹ ਹੈਗਾ ਆ। ਯਾਦ ਹੋਣਾ ਹੈ ਕੁਛ ਮੈਨੂੰ ਲੱਗਦਾ ਸਾਲ ਕੁ ਪਹਿਲਾਂ ਜਾਂ ਕੁਛ ਮਹੀਨੇ ਪਹਿਲਾਂ ਇੱਕ ਇੱਦਾਂ ਹੀ ਵਾਰਦਾਤ ਵਾਪਰੀ ਸੀ। 2 ਜਣੇ ਖਹਿਬੜ ਰਹੇ ਸੀਗੇ, ਇੱਕ ਦੂਜੇ ਦੇ ਨਾਲ, ਇੱਕ ਔਰਤ ਸੀ ਤੇ ਇੱਕ ਬੰਦਾ ਸੀ। ਬਾਅਦ 'ਚ ਉਸ ਔਰਤ ਦਾ ਘਰ ਵਾਲੇ ਨੇ ਆ ਕੇ ਦੂਜੇ ਬੰਦੇ ਦੇ ਨਾਲ, ਕਿਉਂਕਿ ਗੱਲ ਥੋੜ੍ਹੀ ਵੱਧ ਗਈ, ਧੱਕਾਵਾਰੀ ਜਿਹੜੀ ਸ਼ੁਰੂ ਹੋ ਗਈ। ਹੱਥ ਹੁੱਥ ਉਸਨੇ ਜਿਹੜੇ ਉਹ ਚਲਾਏ ਤੇ ਅੱਗੋਂ ਉਹਨੇ ਗੋਲੀ ਕੱਢ ਮਾਰੀ ਸੀਗੀ। ਬਾਅਦ ਦੇ ਵਿੱਚ ਉਸ ਬੰਦੇ ਨੂੰ ਬਰੀ ਕਰ ਦਿੱਤਾ ਸੀ, ਕਿਉਂਕਿ ਕਹਿੰਦੇ ਵੀ ਉਸਨੇ ਆਪਣੀ ਸਟੈਂਡ ਯੂਅਰ ਗਰਾਊਂਡ ਲਾ ਦੀ ਜਿਹੜੀ ਵਰਤੋਂ ਆ ਉਹ ਕੀਤੀ ਸੀ, ਉਹ ਜਿਹੜਾ ਸਟੈਚਰ ਆ ਉਹ ਵਰਤਿਆ ਸੀਗਾ। ਸੋ ਇੱਦਾਂ ਦੇ ਜਿਹੜੇ ਹਰ ਥਾਂ ਦੇ ਉੱਤੇ ਨਹੀਂ ਹੈਗੇ, ਇਹ ਮੇਕ ਸ਼ੋਰ ਕਰ ਲਿਓ। ਤਾਂ ਤੁਹਾਨੂੰ ਜਿਹੜਾ ਇੱਦਾਂ ਦੀ ਚੀਜ਼ ਵਰਤਣ ਤੋਂ ਪਹਿਲਾਂ ਮੇਕ ਸ਼ੋਰ ਕਰ ਲਓ ਵੀ ਤੁਹਾਡੇ ਸੂਬੇ ਦਾ ਕਾਨੂੰਨ ਜਿਹੜਾ ਕਿਸ ਹਿਸਾਬ ਦੇ ਨਾਲ ਅਲਾਓ ਕਰਦਾ ਹੈਗਾ ਆ। ਕੱਲ ਨੂੰ ਇਹ ਨਾ ਹੋਵੇ ਵੀ ਐਵੇਂ ਹੀ ਗੱਲ ਕੋਈ ਹੋਰ ਹੋਵੇ ਤੇ ਬਾਅਦ 'ਚ ਗੋਲੀਆਂ ਚਲਾ ਕੇ ਬਾਅਦ 'ਚ ਆਪ ਨਾ ਅੰਦਰ ਜਿਹੜਾ ਉਹ ਹੋ ਜਾਇਓ। ਬਾਅਦ 'ਚ ਕਹਿ ਰਹੇ ਪੰਜਾਬੀ ਰੇਡੀਓ ਵਾਲਿਆਂ ਨੇ ਦੱਸਿਆ ਸੀ, ਅਸੀਂ ਤਾਂ ਖਬਰ ਸ਼ੇਅਰ ਕਰ ਰਹੇ ਹਾਂ ਫਲੋਰੀਡਾ ਦੀ। ਜੀ, ਜੀ। ਜੀ। ਸੋ ਇਹ ਮੇਕ ਸ਼ੋਰ ਕਰਿਓ, ਇਹ ਤੁਸੀਂ ਉਸ ਹਿਸਾਬ ਦੇ ਨਾਲ ਕਰ ਲਿਓ, ਆਪਣੇ ਕਾਨੂੰਨ ਦੇ ਬਾਰੇ ਚੰਗੀ ਤਰ੍ਹਾਂ ਜਿਹੜਾ ਪਤਾ ਕਰਕੇ ਫਿਰ ਕੋਈ ਉਸ ਹਿਸਾਬ ਦੇ ਨਾਲ ਕਰੋ। ਬਾਕੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਜਾਨ ਖਤਰੇ ਦੇ ਵਿੱਚ ਹੈਗੀ ਆ, ਡੈਫੀਨਿਟਲੀ ਆਪਣੇ ਜਿਹੜੇ ਵੀ ਉਹਨੂੰ ਸੇਫਟੀ ਦੇ ਲਈ ਜਿਹੜੇ ਵੀ ਪ੍ਰੀਕਾਸ਼ਨ ਤੁਸੀਂ ਲੈ ਸਕਦੇ ਆ, ਉਹ ਤੁਸੀਂ ਜ਼ਰੂਰ ਲਓ। ਅਗਲੇ ਜਿਹੜੇ ਹਰਜੋਤ ਸਿੰਘ ਜੀ ਖਬਰ ਦੇ ਵੱਲ ਵੱਧਦੇ ਜਾਈਏ। ਫਰਾਂਸ ਦੇ ਵਿੱਚ ਵੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਚੱਲ ਰਹੀ ਸੀਗੀ। ਉੱਥੇ ਰਾਈਟ ਵਿੰਗ ਦੀ ਜਿਹੜੀ ਲਪੈਨ ਕਰਕੇ ਆ, ਉਹ ਕਾਫੀ ਜ਼ਿਆਦਾ ਅੱਗੇ ਵਧੀ ਸੀਗੀ, ਪਰ ਇਮੈਨੂਅਲ ਮੈਕਰੋਨ ਉਹਨਾਂ ਨੇ ਫਰਾਂਸ ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ, ਉਸ ਨੂੰ ਇਸ ਵਾਰ ਜਿੱਤ ਲਿਆ ਹੈਗਾ ਆ। ਸੋ ਮਰੀਨ ਲੇਪੈਨ ਨੇ ਕਾਫੀ ਕਹਿੰਦੇ ਵੀ ਕੜੀ ਟੱਕਰ ਜਿਹੜੀ ਉਹ ਦਿੱਤੀ ਸੀ। ਕੱਲ ਐਤਵਾਰ ਦੀ ਰਨ ਆਫ ਵੋਟ ਦੇ ਵਿੱਚ ਮੈਕਰੋਨ ਨੂੰ 58.5% ਵੋਟਾਂ ਜਿਹੜੀਆਂ ਉਹ ਪਈਆਂ ਆ। ਫਰਾਂਸ ਦੇ ਇਤਿਹਾਸ ਦੇ ਵਿੱਚ 20 ਸਾਲਾਂ 'ਚ ਪਹਿਲੀ ਵਾਰੀ ਹੋਇਆ ਵੀ ਫਰਾਂਸ ਦਾ ਕੋਈ ਲੀਡਰ ਆ ਆਪਣੀ ਰੀ ਇਲੈਕਸ਼ਨ ਬਿਡ ਦੇ ਵਿੱਚ ਕਾਮਯਾਬ ਰਿਹਾ ਹੋਵੇ। 12 ਕੈਂਡੀਡੇਟਸ ਸੀਗੇ ਜਦੋਂ ਪਹਿਲਾ ਰਾਊਂਡ ਹੋਇਆ ਸੀਗਾ 10 ਅਪ੍ਰੈਲ ਨੂੰ। ਉਹਦੇ ਵਿੱਚੋਂ 3 ਜਿਹੜੇ ਆ ਉਹ ਮੁੱਖ ਤੌਰ ਦੇ ਉੱਤੇ ਅੱਗੇ ਉਭਰੇ ਸੀਗੇ ਤੇ ਫਾਈਨਲ ਰਿਜ਼ਲਟਸ ਦੇ ਵਿੱਚ ਮੈਕਰੋਨ ਨੂੰ 59% ਤੇ ਮਰੀਨ ਲਿਪੈਨ ਉਸ ਨੂੰ 41% ਜਿਹੜੀਆਂ ਉਹ ਵੋਟਾਂ ਪਈਆਂ। ਇਮੈਨੂਅਲ ਮੈਕਰੋਨ ਹੋਣਾ ਦੀ ਪਾਰਟੀ ਔਨਵਰਡਸ ਰਿਪਬਲਿਕ ਆ ਤੇ ਮਰੀਨ ਲਿਪੈਨ ਦੀ ਨੈਸ਼ਨਲ ਰੈਲੀ ਜਿਹੜੀ ਉਹ ਉਹਨਾਂ ਦੀ ਹੈਗੀ ਆ। ਮਰੀਨ ਲਿਪੈਨ ਦੀ ਰੂਸ ਦੇ ਪ੍ਰਤੀ ਕਾਫੀ ਨਰਮ ਰਵੱਈਆ ਜਿਹੜਾ ਉਹ ਸੀਗਾ ਤੇ ਆਪਾਂ ਇਹ ਦੇਖਿਆ ਵੀ ਇੱਥੇ ਵੀ ਫਾਰ ਲੈਫਟ ਤੇ ਫਾਰ ਰਾਈਟ ਕੈਂਡੀਡੇਟਸ ਆ ਉਹ ਆਮੋ ਸਾਹਮਣੇ ਜਿਹੜੇ ਇਹ ਰਹੇ ਹੈਗੇ ਆ। ਸੋ ਫਰਾਂਸ ਦੇ ਜਿਹੜੇ ਲੋਕਾਂ ਨੇ ਇੱਕ ਵਾਰੀ ਫਿਰ ਇਮੈਨੂਅਲ ਮੈਕਰੋਨ ਨੂੰ ਮੌਕਾ ਦਿੱਤਾ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਦੇ ਵਿੱਚ ਜਿੱਤ ਪ੍ਰਾਪਤ ਕਰਨ ਦਾ। ਜੀ, ਬਿਲਕੁਲ। ਈਵਨ ਦੋ ਜਿੱਤ ਗਏ ਆ, ਪਰ ਜਿਹੜੇ ਫਾਰ ਰਾਈਟ ਰਾਈਵਲ ਆ, ਉਹ ਵੀ ਕਾਫੀ ਵੋਟਾਂ ਕਹਿੰਦੇ ਲੈ ਗਏ ਆ। ਸੈਂਟਰਿਸਟ ਮੈਕਰੋਨ ਨੇ 58.54% ਵੋਟਾਂ ਲਈਆਂ ਤੇ ਲੀ ਪੈਨ ਨੇ 41.46%, ਜਦੋਂ ਕਿ 2017 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ, ਉਸ ਟਾਈਮ ਦੇ ਉੱਤੇ ਮੈਕਰੋਨ ਨੇ 66.1% ਲਈਆਂ ਸੀ ਤੇ ਲੀ ਪੈਨ ਨੇ 33.9%। ਜੀ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਇੱਕ ਖਬਰ ਆ ਰਹੀ ਹੈ ਲੈਸਨ ਕਾਉਂਟੀ ਕੈਲੀਫੋਰਨੀਆ ਤੋਂ। ਕਹਿੰਦੇ ਵੀ ਇੱਕ ਬੀਬੀ 6 ਦਿਨ ਯੋਗਟ ਦੇ ਉੱਤੇ ਤੇ ਜਿਹੜੀ ਸਨੋ ਆ ਉਹਦੇ ਨਾਲ ਹੀ ਜੀਂਦੀ ਰਹੀ। ਲੈਸਨ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਹ ਦੱਸਿਆ ਵੀ ਅਪ੍ਰੈਲ 18 ਨੂੰ ਜਸਟਿਨ ਲੋਚਨ 48 ਸਾਲਾਂ ਦਾ ਤੇ ਉਹਨਾਂ ਦੀ ਵਾਈਫ ਜਿਹੜੀ ਆ ਸ਼ੀਨਾ ਗੁਲਟ 52 ਸਾਲਾਂ ਦੀ ਇੱਕ ਕਾਰ ਡਰਾਈਵ ਕਰ ਰਹੇ ਸੀ ਹਾਈਵੇ 44 ਦੇ ਉੱਤੇ, ਤੇ ਜਦੋਂ ਉੱਥੇ ਸਨੋ ਪੈ ਗਈ ਤੇ ਉਹਨਾਂ ਦੀ ਜਿਹੜੀ ਬੈਟਰੀ ਡੈੱਡ ਹੋ ਗਈ।
ਉਸ ਤੋਂ ਬਾਅਦ ਉਹ ਇੱਕ ਦਿਨ ਤਾਂ ਉਹ ਕਾਰ 'ਚ ਰਹੇ, ਦੂਜੇ ਦਿਨ ਉਹਨਾਂ ਨੇ ਦੇਖਿਆ ਵੀ ਆਪਾਂ ਹਾਈਵੇ ਤੇ ਜਾ ਕੇ ਦੇਖਦੇ ਹਾਂ, ਕਿਉਂਕਿ ਆਫ ਰੋਡ ਹੋ ਗਏ ਸੀ ਤੇ ਦੋਨੋਂ ਹੀ ਸੈਪਰੇਟ ਹੋ ਗਏ। ਤੇ ਜਿਹੜੀ ਵਾਈਫ ਆ ਉਹ ਮੁੜ ਕੇ ਫੇਰ ਕਾਰ 'ਚ ਚਲੀ ਗਈ ਤੇ 6 ਦਿਨਾਂ ਬਾਅਦ ਉਹ ਲੱਭੀ ਹੈਗੀ ਆ। ਕਹਿੰਦੇ ਵੀ 6 ਉਹਦੇ ਕੋਲ ਯੋਗਰਟ ਦੀਆਂ ਪੈਕੇਟ ਸੀਗੇ ਤੇ ਨਾਲ ਉਹ ਜਿਹੜੀ ਸਨੋ ਸੀ ਉਸ ਨੂੰ ਖਾਂਦੀ ਰਹੀ ਪਾਣੀ ਦੀ ਤੌਰ ਦੇ ਉੱਤੇ, ਤੇ ਉਹ ਬਚ ਗਈ। ਬਾਅਦ ਦੇ ਵਿੱਚ ਹੈਲੀਕਾਪਟਰ ਦੇ ਨਾਲ ਉਸ ਨੂੰ ਉੱਥੋਂ ਹਸਪਤਾਲ ਪਹੁੰਚਾਇਆ ਗਿਆ। ਜੀ, ਜੀ। ਅਗਲੀ ਜਿਹੜੀ ਅੱਜ ਤੁਸੀਂ ਗੱਲ ਕਰੀਏ, ਟਵਿੱਟਰ ਕਿਹਦੀ ਝੋਲੀ ਦੇ ਵਿੱਚ ਜਾਊਗਾ, ਇਸ ਦਾ ਰੌਲਾ ਰੱਪਾ ਆਪਾਂ ਪਿਛਲੇ 1-2 ਵੀਕ ਦੇ ਵਿੱਚ ਦੇਖ ਰਹੇ ਹਾਂ। ਟੈਸਲਾ ਦੇ CEO ਉਸ ਨੇ ਜਿਹੜਾ ਟਵਿੱਟਰ ਆ ਉਸ ਨੂੰ ਖਰੀਦਣ ਦੀ ਆਪਣੀ ਇੱਛਾ ਜਿਹੜੀ ਆ ਉਹ ਪ੍ਰਗਟਾਈ ਹੈਗੀ ਆ। ਹੁਣ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਟਵਿੱਟਰ ਦੇ ਬੋਰਡ ਨੂੰ ਕਿਹਾ ਵੀ ਭਾਈ ਇਸ ਦੇ ਬਾਬਤ ਜੋ ਵੀ ਦਸਤਾਵੇਜ਼ ਹੋਣ ਇਸ ਨੂੰ ਸਾਂਭ ਕੇ ਜਿਹੜੇ ਉਹ ਰੱਖੇ ਜਾਣ, ਤਾਂ ਜੋ ਇਸ ਚੀਜ਼ ਨੂੰ ਬਾਅਦ ਦੇ ਵਿੱਚ ਮੇਕ ਸ਼ੋਰ ਕੀਤਾ ਜਾਵੇ ਵੀ ਤੁਸੀਂ ਉਸ ਦਾ ਆਫਰ ਅਸੈਪਟ ਕੀਤਾ ਵੀ ਸੀਗਾ ਕਿ ਨਹੀਂ। ਕਹਿੰਦੇ ਵੀ ਟਵਿੱਟਰ ਹੁਣ ਮਸਕ ਹੁਣਾਂ ਦਾ $43 ਬਿਲੀਅਨ ਦਾ ਜਿਹੜਾ ਆਫਰ ਆ ਉਸ ਨੂੰ ਅਸੈਪਟ ਕਰਨ ਵੱਲ ਨੂੰ ਵੱਧ ਰਹੀ ਹੈਗੀ। ਯਾਨੀ ਕਿ ਹੁਣ ਦੇਖਣਗੇ ਵੀ ਕੀ ਆ। CEO ਜਿਹੜੇ ਟੈਸਲਾ ਦੇ ਆ ਮਸਕ, ਉਸਨੇ ਕਿਹਾ ਸੀ ਇਹ ਮੇਰਾ ਬੈਸਟ ਤੇ ਫਾਈਨਲ ਆਫਰ ਆ। $43 ਬਿਲੀਅਨ ਫਾਰ ਕੈਸ਼ ਜਿਹੜਾ ਟਵਿੱਟਰ ਆ ਉਸਨੂੰ ਖਰੀਦਣਾ ਚਾਹੁੰਦੇ ਆ। ਇਹ ਮਸਕ ਨੇ ਕਿਹਾ ਸੀਗਾ ਵੀ ਮੈਂ ਜਿਹੜਾ ਟਵਿੱਟਰ ਆ ਉਸ ਨੂੰ ਬਿਲਕੁਲ ਐਕਚੁਅਲ 'ਚ ਫਰੀਡਮ ਆਫ ਸਪੀਚ ਉਸ ਦੇ ਵੱਲ ਨੂੰ ਜਿਹੜਾ ਉਹ ਲੈ ਕੇ ਜਾਊਂਗਾ। ਕਿਸੇ ਨੂੰ ਵੀ ਕੋਈ ਗੱਲ ਕਹਿਣ ਤੋਂ ਰੋਕਿਆ ਟੋਕਿਆ ਜਿਹੜਾ ਉਹ ਨਹੀਂ ਜਾਊਗਾ। ਟਵਿੱਟਰ ਕਹਿੰਦੇ ਆ ਵੀ ਇਹ ਅਨਾਊਂਸ ਕਰਨ ਜਾ ਰਿਹਾ ਆ ਸ਼ਾਇਦ ਵੀ 54.20 ਜਿਹੜੇ $54 ਤੇ 20 ਸੈਂਟ ਪਰ ਸ਼ੇਅਰ ਡੀਲ ਅੱਜ ਸ਼ਾਇਦ ਇਹ ਅਨਾਊਂਸ ਕਰ ਸਕਦੇ ਆ। ਸੋ ਬੋਰਡ ਕਹਿੰਦੇ ਵੀ ਮਿਲੂਗਾ ਤੇ ਇਹ ਰਿਕਮੈਂਡ ਸ਼ਾਇਦ ਕਰੂਗਾ ਟ੍ਰਾਂਜੈਕਸ਼ਨ ਨੂੰ ਟਵਿੱਟਰ ਦੇ ਸ਼ੇਅਰ ਹੋਲਡਰਸ ਨੂੰ। ਸੋ ਉਸ ਤੋਂ ਬਾਅਦ ਦੇ ਵਿੱਚ ਸ਼ੇਅਰ ਹੋਲਡਰਸ ਤੇ ਬੋਰਡ ਕੀ ਫੈਸਲਾ ਲੈਂਦਾ ਆ, ਇਸ ਦੇ ਵੱਲ ਨੂੰ ਗੱਲ ਵੱਧਦੀ ਆ। ਕਹਿੰਦੇ ਵੀ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਟਵਿੱਟਰ ਦੇ ਸ਼ੇਅਰ ਪ੍ਰੀ ਮਾਰਕੀਟ ਟ੍ਰੇਡਿੰਗ ਦੇ ਵਿੱਚ 4.5% ਵੱਧ ਗਏ ਸੀਗੇ। ਮਸਕ ਖੁਦ ਆਪ ਟਵਿੱਟਰ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਯੂਜ਼ ਕਰਦਾ ਆ ਤੇ ਕਹਿੰਦੇ ਵੀ ਉਹ ਕਹਿੰਦਾ ਵੀ ਮੈਂ ਬਣਾਉਣਾ ਚਾਹੁੰਦਾ ਆ ਪਲੇਟਫਾਰਮ ਫਾਰ ਫ੍ਰੀ ਸਪੀਚ। 50 ਸਾਲਾਂ ਦਾ ਹੈਗਾ ਆ ਜਿਹੜਾ ਮਸਕ, ਜਿਸਨੇ ਸਪੇਸ ਐਕਸ ਦੀ ਰਾਕਟ ਡਿਵੈਲਪਮੈਂਟ ਦੇ ਵਿੱਚ ਵੀ ਵੱਡਾ ਜਿਹੜਾ ਹਿੱਸਾ ਪਾਇਆ ਸੀਗਾ। ਇਹ ਉਸ ਕੰਪਨੀ ਦਾ ਵੀ ਜਿਹੜਾ ਉਹ ਮਾਲਕ ਰਿਹਾ ਹੈਗਾ ਆ। ਸੋ ਇਹ ਬਿਲੀਅਨੀਅਰ ਬੰਦਾ ਆ, ਇੱਕ ਤਰ੍ਹਾਂ ਦੇ ਨਾਲ ਕ੍ਰਿਪਟੋ ਕਰੰਸੀ ਨੂੰ ਵੀ ਇਹ ਐਡਵੋਕੇਟ ਕਰਦਾ ਹੈ ਤੇ ਸੁਜੈਸਟ ਕਰਦੇ ਵੀ ਡੌਗ ਕੁਆਇਨ ਜਿਹੜੀ ਪੇਮੈਂਟ ਆਪਸ਼ਨ ਆ ਉਹ ਟਵਿੱਟਰ ਦੇ ਉੱਤੇ ਹੋਊਗੀ। ਮਾਸਕ ਨੇ ਟਵਿੱਟਰ ਦੇ ਸੰਬੰਧ ਵਿੱਚ ਅਪ੍ਰੈਲ ਦੇ ਸ਼ੁਰੂਆਤ ਦੇ ਵਿੱਚ ਹੀ ਅਨਾਉਂਸ ਕੀਤਾ ਸੀ ਵੀ ਉਹ ਬਾਈ ਕਰਨ ਜਾ ਰਹੇ ਆ ਤੇ ਪਹਿਲਾਂ ਸਟਾਕ ਥੱਲੇ ਗਏ ਸੀ, ਪਰ ਹੁਣ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਸਟਾਕ ਕਾਫੀ ਉੱਤੇ ਗਏ ਹੈਗੇ ਆ। ਸੋ ਹੋਪਫੁਲੀ ਲੱਗਦਾ ਆ ਵੀ ਉਹ ਇਹਨਾਂ ਦੀ ਡੀਲ ਹੋਏ ਗਈ ਹੈ, ਜਿਸ ਹਿਸਾਬ ਨਾਲ ਅੱਜ ਟਵਿੱਟਰ ਨੇ ਅਨਾਉਂਸ ਵੀ ਕੀਤਾ ਹੈਗਾ ਹੈ। ਜੀ। ਰਿਪਬਲਿਕਨਸ ਖੁਸ਼ ਨੇ, ਕਹਿੰਦੇ ਵੀ ਇਸ ਦੇ ਨਾਲ ਜਿਹੜੇ ਆ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੀ ਵਾਪਸੀ ਹੋ ਸਕਦੀ ਹੈ ਟਵਿੱਟਰ ਦੇ ਉੱਤੇ, ਕਿਉਂਕਿ ਉਹਨਾਂ ਨੂੰ ਲਾਈਫ ਲੌਂਗ ਬੈਨ ਜਿਹੜਾ ਟਵਿੱਟਰ ਨੇ ਲਾਇਆ ਸੀਗਾ ਜਿਹੜੀਆਂ ਉਹਨਾਂ ਦੀਆਂ ਗੱਲਾਂ ਆ ਉਸ ਦੇ ਕਰਕੇ, ਖਾਸ ਕਰਕੇ 6 ਜਨਵਰੀ ਦੀ ਹਿੰਸਾ ਦੇ ਵਿੱਚ ਉਹਨਾਂ ਦੇ ਹੱਥ ਨੂੰ ਜਿਹੜਾ ਉਹ ਲੈ ਕੇ ਜਿਸ ਹਿਸਾਬ ਦੇ ਨਾਲ ਉਹ ਸੋਚ ਰਹੇ ਨੇ। ਸੋ ਹੁਣ ਦੇਖੋ ਅੱਗੇ ਕੀ ਬਣਦਾ, ਪਰ ਇਹ ਆ ਵੀ ਫਰੀਡਮ ਆਫ ਸਪੀਚ ਦੇ ਨਾਲ ਨਾਲ ਉੱਥੇ ਹੇਟ ਉਹ ਸਾਰੀਆਂ ਚੀਜ਼ਾਂ ਵੀ ਤੇ ਪੋਰਨੋਗ੍ਰਾਫੀ ਕਹਿੰਦੇ ਉਹ ਵੀ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਵੱਧ ਜਾਣੀਆਂ ਜੇ ਕਿਸੇ ਚੀਜ਼ ਦੇ ਉੱਤੇ ਕੋਈ ਰੋਕ ਟੋਕ ਕਹਿੰਦੇ ਆ ਵੀ ਉਹ ਨਹੀਂ ਹੋਊਗੀ। ਸੋ ਹਰ ਇੱਕ ਚੀਜ਼ ਦੇ ਦੋ ਪਹਿਲੂ ਜਿਹੜੇ ਉਹ ਹੁੰਦੇ ਆ। ਓਵਰਆਲ ਹੁਣ ਲੋਕਾਂ ਨੇ ਇਸ ਚੀਜ਼ ਨੂੰ ਜਿਹੜਾ ਉਹ ਦੇਖਣਾ ਆ ਵੀ ਉਸ ਨੂੰ ਕਿੱਦਾਂ ਲੈਂਦੇ ਨੇ, ਪੋਜ਼ਿਟਿਵ ਲੈਂਦੇ ਆ ਜਾਂ ਉਹ ਨੈਗੇਟਿਵ ਲੈਂਦੇ ਆ। ਜੀ, ਤੇ ਆਪਾਂ ਇੱਕ ਬ੍ਰੇਕ ਲਈਏ ਰਾਜਕਨਵੀਰ ਸਿੰਘ ਜੀ, ਤੇ ਜੀ। ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਕੀ ਕੁਝ ਵਾਪਰਿਆ ਆਪਣੇ ਮੁਲਕ 'ਚ। ਕੈਲੀਫੋਰਨੀਆ 'ਚ ਬਹੁਤ ਬੁਰਾ ਡਰਾਊਟ ਚੱਲ ਰਿਹਾ, ਉਹਦੇ ਬਾਰੇ ਡਿਸਕਸ ਕਰਾਂਗੇ। ਜੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਨੂੰ ਅੱਜ ਹੀ ਡਾਊਨਲੋਡ ਕਰੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਕਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 55 55, NMLS ID 698952, DRE number 02067197। All loans are subject to credit and underwriting approval. Zender Mortgage, oh Zender Mortgage। ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIIT Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408 272 2500। ਖਾਲਸਾ ਇੰਸ਼ੋਰੈਂਸ ਏਜੰਸੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM, Stockton Modesto, KOBO Yuba City 1450 AM, KIID Sacramento 1470 AM, KWRU Fresno
1300 AM. KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ। ਅਪਡੇਟ ਅਮਰੀਕਾ ਚੱਲ ਰਿਹਾ ਜੀ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀ ਵੀ ਕੈਲੀਫੋਰਨੀਆ ਇਸ ਟਾਈਮ ਡਰਾਊਟ ਦੇ ਵਿੱਚ ਬਹੁਤ ਬੁਰੀ ਕੰਡੀਸ਼ਨ ਦੇ ਵਿੱਚ ਆ। ਲਗਭਗ 100 ਸਾਲਾਂ ਦੇ ਵਿੱਚ ਇਦਾਂ ਦੀ ਕੰਡੀਸ਼ਨ ਕੈਲੀਫੋਰਨੀਆ ਦੀ ਬਣੀ ਹੈਗੀ ਆ। ਸੋ ਵੈਸਟ ਕੋਸਟ ਦੇ ਵਿੱਚ ਕੈਲੀਫੋਰਨੀਆ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਮੀਂਹ ਦੇ ਲਈ ਭੁੱਖਾ ਮਰ ਰਿਹਾ ਹੈਗਾ ਆ। ਤੇ ਜੇ ਜਿੰਨੇ ਵੀ ਸਰਵੇ ਦੇਖੇ ਜਾਣ, ਕਹਿੰਦੇ ਵੀ 58 ਕਾਉਂਟੀਜ਼ ਦੇ ਵਿੱਚ ਜਿਹੜੀਆਂ ਐਮਰਜੈਂਸੀ ਵਾਲੀ ਡਰਾਊਟ ਐਮਰਜੈਂਸੀ ਵਾਲੀ ਸਿਚੁਏਸ਼ਨ ਬਣੀ ਹੋਈ ਹੈਗੀ ਆ। ਜਨਵਰੀ, ਫਰਵਰੀ ਤੇ ਮਾਰਚ 2022 ਦੇ ਵਿੱਚ ਸਭ ਤੋਂ ਵੱਧ ਸੋਕਾ ਰਿਹਾ ਹੈਗਾ ਆ। ਇਹ 100 ਸਾਲ ਦਾ ਜੇ ਰੈਕਡ ਦੇਖਿਆ ਜਾਵੇ। ਕਹਿੰਦੇ ਵੀ ਸਿਰਫ 6 ਇੰਚ ਦਾ ਹੀ ਮੀਂਹ ਪਿਆ ਹੈਗਾ। ਸਿਆਰਾ ਨਵਾਡਾ ਦੇ ਵਿੱਚ ਵੀ ਪ੍ਰੈਸੀਪੀਟੇਸ਼ਨ ਬਹੁਤ ਜ਼ਿਆਦਾ ਜਿਹੜੀ ਘੱਟ ਪਈ ਹੈਗੀ ਆ। ਸਟੇਟ ਵਾਈਡ ਪ੍ਰੈਸੀਪੀਟੇਸ਼ਨ ਜਿਹੜੀ ਮੀਂਹ ਦੀ ਆ ਵਾਟਰ ਦੀ, ਉਹ 72% ਐਵਰੇਜ ਆ। ਸਿਆਰਾ ਕੈਸਕੈਡ ਸਨੋਪੈਕ ਉਹ ਸਿਰਫ 31% ਐਵਰੇਜ ਆ। ਪਿਛਲੇ ਸਾਲ ਜਿਹੜੀ ਸੀ ਉਹ 21% ਸੀ, ਪਿਛਲੇ ਵੀਕ ਸੌਰੀ। ਸੋ ਸਟੇਟ ਵਾਈਡ ਰਿਜ਼ਰਵਾਇਰ ਜਿਹੜੇ ਸਟੋਰੇਜ ਆ ਉਹ 70% ਐਵਰੇਜ ਆਫ ਦਾ ਟਾਈਮ ਆਫ ਦਾ ਈਅਰ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਲੋਕਾਂ ਨੂੰ ਕਿਹਾ ਗਿਆ ਵੀ ਆਪਣੇ ਘਰ ਦਾ ਜਿਹੜਾ ਯੂਸੇਜ ਆ ਪਾਣੀ ਦਾ 15% ਉਸ ਨੂੰ ਘਟਾਇਆ ਜਾਵੇ ਜੀ। ਤੇ ਅੱਜ ਜਿੱਦਾਂ ਅੱਜ ਤੱਕ ਜੇ ਦੱਸਦੇ ਜਾਈਏ, ਕਹਿੰਦੇ ਵੀ ਇੱਕ ਸਟੇਟ ਦੇ ਵਿੱਚ ਵੋਲੰਟੀਅਰਲੀ ਇੱਕ ਸੈਟਅਪ ਕੀਤਾ ਗਿਆ ਹੈ ਵੈਬਸਾਈਟ। ਜੇ ਤੁਹਾਡਾ ਜਿਹੜਾ ਵੈਲ ਆ, ਜਿਹੜੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪ੍ਰਾਈਵੇਟ ਵੈਲ ਲੱਗੇ ਹੋਏ ਆ, ਸੁੱਕਦਾ ਆ ਤੇ ਉਹ ਸਾਨੂੰ ਦੱਸਿਆ ਜਾਵੇ। 29 ਆਲਰੇਡੀ ਕਹਿੰਦੇ ਪਿਛਲੇ 30 ਦਿਨਾਂ ਚ ਰਿਪੋਰਟ ਹੋਏ ਆ, ਜਿਹਦੇ ਵਿੱਚੋਂ ਫ੍ਰਿਜ਼ਨੋ ਕਾਉਂਟੀ ਦੇ ਵਿੱਚ 11 ਜਿਹੜੇ ਵੈਲ ਆ ਆਲਰੇਡੀ ਸੁੱਕ ਗਏ ਆ, ਜਿਹੜੇ ਲੋਕਾਂ ਦੇ ਘਰਾਂ ਚ ਲੱਗੇ ਹੋ ਆ ਖੂਹ ਪਾਣੀ ਲਈ ਟਿਊਬਵੈਲ। ਤੇ ਉਸ ਤੋਂ ਬਿਨਾਂ ਵਿਊਟ, ਕਿੰਗਸ ਲੇਕ, ਮਡੇਰਾ, ਪਲੂਮਸ, ਸਨਮੈਕੀਨ, ਸਿਸਕੀਓ ਤੇ ਸਟੈਨਿਸਲਸ ਤੇ ਸਨੋਮਾ ਕਾਉਂਟੀ ਤੇ ਟਿਹਾਮਾ, ਟੋਲੇਰੀ ਕਾਉਂਟੀ ਦੇ ਵਿੱਚ ਵੀ ਜਿਹੜੇ ਆ ਲੋਕਾਂ ਦੇ ਘਰਾਂ ਦੇ ਖੂਹ ਸੁੱਕਣ ਦੀ ਨਿਊਜ਼ ਆਈ ਹੈਗੀ ਆ। ਜੀ ਸਥਿਤੀ ਕਾਫੀ ਜ਼ਿਆਦਾ ਬੈਡ ਹੈਗੀ ਆ। ਹਰਜੋਤ ਸਿੰਘ ਜੀ, ਐਵਰੇਜ ਰੇਨਫਾਲ ਉਸ ਨੂੰ ਆਖਿਆ ਜਾਂਦਾ ਹੈ ਵੀ ਜਦੋਂ ਬਹੁਤ ਜ਼ਿਆਦਾ ਪਈ ਹੋਵੇ, ਜਦੋਂ ਸੋਕਾ ਵੀ ਹੋਵੇ, ਫਿਰ ਵੀ ਅਨੁਮਾਨਤ ਵੀ ਇੰਨੀ ਕੁ ਤਾਂ ਜਿਹੜੀ ਉਹ ਪੈ ਜਾਣੀ ਚਾਹੀਦੀ ਆ। ਉਸ ਦੇ ਨਾਲੋਂ ਵੀ ਇਸ ਵਾਰ ਜਿਹੜੀ ਉਹ ਘੱਟ ਪੈ ਰਹੀ ਹੈਗੀ ਹੈ। ਜੇ ਸੈਨ ਫਰਾਂਸਿਸਕੋ ਦੀ ਕਹਿੰਦੇ ਗੱਲ ਕਰੀਏ ਤਾਂ ਐਵਰੇਜ 1.6 ਇੰਚ ਰੇਨ ਹੁੰਦੀ ਹੈ ਅਪ੍ਰੈਲ ਦੇ ਮਹੀਨੇ 'ਚ। ਇਸ ਵਾਰ 1.08 ਇੰਚ ਹੀ ਜਿਹੜੀ ਉਹ ਪਈ ਹੈ। ਕਹਿੰਦੇ ਵੀ ਇਹ ਬੇਸਿਕ ਮੈਥ ਪ੍ਰੋਬਲਮ ਇਸ ਟਾਈਮ ਬਣ ਚੁੱਕੀ ਆ। ਕਹਿੰਦੇ ਵੀ ਹੁਣ ਜਦੋਂ ਵੀ ਮੀਂਹ ਪੈਂਦਾ ਆਪਾਂ ਨੂੰ ਨੋਟ ਜ਼ਿਆਦਾ ਕਰਦੇ ਆ, ਕਿਉਂਕਿ ਇੰਨਾ ਘੱਟ ਪੈ ਰਿਹਾ ਆ ਵੀ ਜਦੋਂ ਵੀ ਪੈਂਦਾ ਆਪਾਂ ਨੂੰ ਨੋਟ ਜ਼ਿਆਦਾ ਹੁੰਦਾ ਆ। ਸੋ ਜਿੱਦਾਂ ਸਾਉਣ ਦੇ ਸ਼ਰਾਟੇ ਪੈਂਦੇ ਹੁੰਦੇ ਸੀ ਹਰਜੋਤ ਸਿੰਘ ਜੀ, ਕਿਤੇ ਪੈ ਗਿਆ ਨਾਲ ਦੇ ਘਰ ਜਿਹੜਾ ਉਹ ਸੁੱਕਾ ਰਹਿ ਗਿਆ। ਇੱਦਾਂ ਦੀ ਸਥਿਤੀ ਕਹਿੰਦੇ ਮੀਂਹਾਂ ਦੀ ਵੀ ਜਿਹੜੀ ਹੁਣ ਬਣੀ ਪਈ ਹੈ। ਜਦੋਂ ਮੀਂਹ ਪੈਂਦੇ ਆ ਇੱਕ ਸ਼ਹਿਰ ਦੇ ਵਿੱਚ ਤਾਂ ਲੱਗਦਾ ਵੀ ਚੰਗੀ ਸੋਹਣਾ ਮੀਂਹ ਪੈ ਗਿਆ ਆ, ਪਰ ਦੂਜੇ ਸ਼ਹਿਰਾਂ ਦੇ ਵਿੱਚ ਬਹੁਤਾ ਮੀਂਹ ਨਹੀਂ ਪੈ ਰਿਹਾ ਹੁੰਦਾ। ਸੋ 34 ਮਹੀਨੇ ਕਹਿੰਦੇ ਲਗਾਤਾਰ ਹੋ ਗਏ ਨੇ ਸੈਨ ਫਰਾਂਸਿਸਕੋ ਦੇ ਵਿੱਚ, ਜਿੱਥੇ ਐਵਰੇਜ ਰੇਨਫਾਲ ਉਹ ਘੱਟ ਆ। 67 ਇੰਚ ਐਵਰੇਜ ਰੇਨਫਾਲ ਪੈਣੀ ਚਾਹੀਦੀ ਸੀ, 34 ਮਹੀਨਿਆਂ 'ਚ ਪਈ ਕਿੰਨੀ ਆ? 39 ਇੰਚ ਸਿਰਫ। ਸੋ ਸਥਿਤੀ ਬਹੁਤ ਜ਼ਿਆਦਾ ਬੈਡ ਜਿਹੜੀ ਉਹ ਹੁੰਦੀ ਜਾ ਰਹੀ ਆ। ਸ਼ਾਸ਼ਤਾ ਲੇਕ ਜਿਹੜੀ ਰੈਡਿੰਗ ਦੇ ਨਜ਼ਦੀਕ ਆ, ਬਿਗੇਸਟ ਰਿਜ਼ਰਵਾਇਰ ਆ ਕੈਲੀਫੋਰਨੀਆ 'ਚ, ਉਹ ਸਿਰਫ 38% ਫੁੱਲ ਰਹਿ ਗਿਆ ਆ 1 ਅਪ੍ਰੈਲ ਨੂੰ, ਜਿਹੜਾ ਉਹਨਾਂ ਨੇ ਆંકੜੇ ਨੋਟ ਕੀਤੇ ਸੀਗੇ। ਫਰਾਈਡੇ ਨੂੰ 1% ਜਿਹੜਾ ਉਹ ਵਧਿਆ ਸੀਗਾ 39%, ਕਿਉਂਕਿ ਥੋੜਾ ਬਹੁਤਾ ਮੀਂਹ ਪਿਆ ਸੀ। ਔਰੋਵਿਲ ਜਿਹੜਾ ਬਿਊਟ ਕਾਉਂਟੀ ਦੇ ਵਿੱਚ ਆ ਉੱਥੇ ਦਾ, ਜਿੱਥੇ ਕਰੀ ਹੜ੍ਹ ਆਉਣ ਦੀ ਸੰਭਾਵਨਾ ਜਿਹੜੀ ਉਹ ਬਣੀ ਹੋਈ ਸੀਗੀ, ਉਹ 47% ਫੁੱਲ ਜਿਹੜਾ ਉਹ ਹੈਗਾ ਆ 1 ਅਪ੍ਰੈਲ ਨੂੰ ਸੀਗਾ, ਤੇ ਉਹ 51% ਫੁੱਲ ਇਸ ਟਾਈਮ ਹੋਇਆ ਆ। ਸੋ ਸਨੋ ਤੇ ਰੇਨ ਪਈ ਜ਼ਰੂਰ ਆ ਸਿਆਰਾ ਨਵਾਡਾਸ ਦੇ ਵਿੱਚ, ਹੋਰ ਥਾਵਾਂ ਦੇ ਉੱਤੇ, ਪਰ ਜਿੰਨੀ ਕੰਜ਼ੰਪਸ਼ਨ ਆ ਉਹਨਾਂ ਜ਼ਿਆਦਾ ਜਿਹੜਾ ਸਨੋ ਪੈਕ ਆ ਉਹ ਨਹੀਂ ਬਣਿਆ ਹੈਗਾ। ਸੋ ਜਦੋਂ ਤੋਂ ਨਵਾਂ ਸਾਲ ਚੜ੍ਹਿਆ ਆ, ਇਹ ਸਾਲ ਹੁਣ ਤੱਕ ਦਾ ਲੋਐਸਟ ਰੇਨਫਾਲ ਸਨੋ ਪੈਕ ਦੇ ਹਿਸਾਬ ਦੇ ਨਾਲ ਦੇਖਿਆ ਗਿਆ ਹੈਗਾ ਆ। ਸੋ ਸਥਿਤੀ
ਕਾਫੀ ਗੰਭੀਰ ਜਿਹੜੀ ਉਹ ਬਣਦੀ ਜਾ ਰਹੀ ਆ। ਉਧਰ ਇਸੇ ਲਿਹਾਜ਼ ਦੇ ਨਾਲ ਜਿਹੜਾ ਫਾਇਰ ਡੇਂਜਰ ਆ ਉਹ ਲਗਾਤਾਰ ਹੌਲੀ-ਹੌਲੀ ਵੱਧਦਾ ਜਾ ਰਿਹਾ ਹੈ। ਆਲਦੋ ਹੁਣੇ ਰੀਸੈਂਟ ਮੀਂਹ ਪੈਣ ਦੇ ਕਰਕੇ ਮੇ ਬੀ ਫਾਇਰ ਡੇਂਜਰ ਥੋੜਾ ਜਿਹਾ ਘਟਿਆ ਹੋਵੇ, ਪਰ ਓਵਰਆਲ ਅਜੇ ਵੀ ਵੱਧਦਾ। ਐਰੀਜ਼ੋਨਾ, ਕੋਲੋਰਾਡੋ, ਨਿਊ ਮੈਕਸੀਕੋ ਇਹ ਵਾਲੇ ਸੂਬਿਆਂ ਦੇ ਵਿੱਚ ਵੀ ਸੋਕੇ ਦੀ ਮਾਰ ਚੱਲ ਰਹੀ ਆ। ਔਰੇਗਨ, ਵਾਸ਼ਿੰਗਟਨ ਵਾਲੇ ਵੀ ਘੱਟ ਮੀਂਹ ਜਿਹੜਾ ਉਹ ਦੱਸ ਰਹੇ ਹੈਗੇ ਆ। ਸੋ ਓਵਰਆਲ ਅਮਰੀਕਾ ਦਾ ਜਿਹੜਾ ਵੈਸਟ ਕੋਸਟ ਆ ਉਹ ਮੀਂਹ ਦੀ ਕਿੱਲਤ ਤੋਂ, ਪਾਣੀ ਦੀ ਕਿੱਲਤ ਤੋਂ ਇਸ ਟਾਈਮ ਬੁਰੀ ਤਰ੍ਹਾਂ ਜਿਹੜਾ ਉਹ ਜੂਝ ਰਿਹਾ ਹੈਗਾ ਆ। ਜੀ, ਅਗਲੀ ਖਬਰ ਨਿਊ ਆਰਲੀਨਸ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ ਵੀ 3 ਬੱਚੇ ਮਿਸਿਸਿਪੀ ਰਿਵਰ ਦੇ ਉੱਤੇ ਰਿਵਰ ਦੇ ਬਿਲਕੁਲ ਕੰਢੇ ਤੇ ਖੇਲਦੇ ਸੀ। 8 ਸਾਲਾਂ ਦਾ ਐਲੀ ਵਿਲਸਨ, 14 ਸਾਲਾਂ ਦਾ ਬ੍ਰੈਂਡੀ ਵਿਲਸਨ ਤੇ 15 ਸਾਲਾਂ ਦਾ ਬੱਚੇ ਦਾ ਨਾਮ ਹਜੇ ਤੱਕ ਨਹੀਂ ਦੱਸਿਆ ਗਿਆ। ਤੇ ਸਮਹਾਉ ਇੱਕ ਬੱਚਾ ਜਿਹੜਾ ਆ ਉਹ ਜਦੋਂ ਪਾਣੀ ਦੀ ਵੇਵ ਆਈ ਉਹਦੇ ਵਿੱਚ ਰੁੜ ਗਿਆ, ਤੇ ਬਾਕੀ ਦੋਨਾਂ ਜਣਿਆਂ ਨੇ ਛਾਲ ਮਾਰੀ ਤੇ ਉਹ ਵੀ ਨਾਲ ਦੀ ਨਾਲ ਪਾਣੀ ਦੇ ਵਿੱਚ ਰੁੜ ਗਏ। ਤੇ 24 ਘੰਟੇ ਦੇ ਕਰੀਬ ਜਿਹੜੇ US ਦੇ ਕੋਸਟ ਗਾਰਡ ਆ ਉਹਨਾਂ ਨੇ ਉੱਥੇ ਸਰਚ ਕੀਤੀ, ਪਰ ਉਹਨਾਂ ਨੂੰ ਕੁਝ ਵੀ ਨਹੀਂ ਲੱਭਾ। ਤੇ ਫਾਈਨਲੀ ਉਹਨੇ 24 ਘੰਟਿਆਂ ਬਾਅਦ ਆਪਣੀ ਜਿਹੜੀ ਸਰਚ ਆ ਉਸ ਨੂੰ ਬੰਦ ਕਰ ਦਿੱਤਾ। 93 ਮੀਲ ਲੰਮੇ ਮਿਸਿਸਿਪੀ ਰਿਵਰ ਦੇ ਵਿੱਚ 155 ਘੰਟੇ ਦੇ ਕਰੀਬ ਕੋਸਟ ਗਾਰਡ ਨੇ ਆਪਣਾ ਸਮਾਂ ਜਿਹੜਾ ਆ ਉੱਥੇ ਲਾਇਆ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਲੱਭਿਆ ਜਾ ਸਕੇ। ਸੋ ਕਈ ਜਿਹੜੇ ਉੱਥੇ ਔਨ ਲੁੱਕਰ ਸੀ, ਜਿਹੜੇ ਲੱਗੇ ਹੋਰ ਵੀ ਸੀਗੇ, ਉਹ ਦੇਖਦੇ ਰਹੇ, ਕਹਿੰਦੇ ਵੀ ਉਹ ਵੀ ਕਿਸੇ ਤਰ੍ਹਾਂ ਨਾਲ ਬਚਾ ਨਹੀਂ ਸਕੇ। ਹੁਣ ਜਿਹੜੇ ਪੇਰੈਂਟਸ ਆ ਉਹ ਬੜੇ ਅਪਸੈਟ ਹੈਗੇ ਆ ਵੀ ਇੱਕ ਤਾਂ ਇੱਕੋ ਪਰਿਵਾਰ ਦੇ 2 ਬੱਚੇ ਸੀ, ਤੇ ਤੀਜਾ ਜਿਹੜਾ ਆ ਉਹਨਾਂ ਨੇ ਇਹ ਕਿਹਾ ਵੀ ਹਜੇ ਤੱਕ ਸਾਡੇ ਬੱਚੇ ਦਾ ਨਾਮ ਡਿਸਕਲੋਜ਼ ਨਾ ਕੀਤਾ ਜਾਵੇ ਜਦੋਂ ਤੱਕ ਅਸੀਂ ਗੁੱਡ ਫੀਲ ਨਹੀਂ ਕਰਦੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟੈਕਸਸ ਬਾਰਬੀਕਿਊ ਚੇਨ ਜਿਹੜੀ ਆ ਉਸ ਦੇ ਉੱਤੇ ਹੁਣ ਇਹ ਦੋਸ਼ ਲੱਗ ਰਹੇ ਆ ਵੀ ਉਸ ਚੇਨ ਨੇ ਆਪਣੇ EMPLOYEES ਦਾ ਤਕਰੀਬਨ $9 ਲੱਖ ਜਿਹੜਾ ਉਹ ਨੱਪ ਲਿਆ। ਡਿਪਾਰਟਮੈਂਟ ਆਫ ਲੇਬਰ ਨੇ ਦੱਸਿਆ ਵੀ 900 EMPLOYEES ਦੇ ਜਿਹੜੇ ਟਿਪਸ ਤੇ ਓਵਰਟਾਈਮ ਪੇ ਆ ਇਸ ਨਾਰਥ ਟੈਕਸਸ ਬਾਰਬੀਕਿਊ ਰੈਸਟੋਰੈਂਟ ਨੇ ਵਿਦ ਹੈਲਡ ਕਰਕੇ ਰੱਖ ਲਏ। ਇਹ ਇਨਵੈਸਟੀਗੇਸ਼ਨ ਡਿਪਾਰਟਮੈਂਟਸ ਜਿਹੜੀ ਵੇਜ ਐਂਡ ਆਵਰ ਡਿਵੀਜ਼ਨ ਆ ਉਸ ਦੇ ਦੁਆਰਾ ਕੀਤੀ ਗਈ ਸੀ। ਰੇਓਨ ਕੇ ਟੈਕਸਸ ਦੇ ਵਿੱਚ ਇਹ ਬਾਰਬੀਕਿਊ ਦਾ ਜਿਹੜਾ ਫਰੈਂਚਾਈਜ਼ੀ ਜਿਹੜੀ ਹੈਗੀ ਆ ਉੱਥੇ ਦੇਖੀ ਗਈ ਆ। ਸੋ ਕਹਿੰਦੇ ਵੀ ਆਪਣੇ EMPLOYEES ਨੂੰ ਪ੍ਰੋਪਰਲੀ ਕੰਪਨਸੇਟ ਉਹਨਾਂ ਨੇ ਨਹੀਂ ਕੀਤਾ। ਜਿਹੜੀਆਂ ਟਿਪਸ ਉਹਨਾਂ ਨੂੰ ਮਿਲੀਆਂ ਸੀ ਉਹ ਵੀ ਇਹਨਾਂ ਨੇ ਖੁਦ ਜਿਹੜੀਆਂ ਉਹ ਰੱਖ ਲਈਆਂ, ਤੇ ਜਿਹੜਾ ਓਵਰਟਾਈਮ ਲਾਇਆ ਸੀ ਉਹ ਵੀ ਉਹਨਾਂ ਨੂੰ ਨਹੀਂ ਦਿੱਤਾ। 910 EMPLOYEES ਦਾ $8,67,572 ਇਹਨਾਂ ਨੇ ਜਿਹੜਾ ਰੋਕ ਕੇ ਰੱਖ ਲਿਆ। ਹਾਰਡ 8 ਸਕੇਅਰਡ ਜਿਹੜੀਆਂ ਕਹਿੰਦੇ ਡਿਸਕ੍ਰਿਪੈਂਸੀਜ਼ ਉਹ ਦੇਖੀਆਂ ਗਈਆਂ ਆ ਅਗਸਤ ਦੇ ਵਿੱਚ। ਸੋ ਫੇਅਰ ਲੇਬਰ ਸਟੈਂਡਰਡਸ ਐਕਟ ਇਹ ਰੋਕਦਾ ਹੈ EMPLOYERS ਨੂੰ, ਉਹਨਾਂ ਦੇ ਮੈਨੇਜਰ ਜਾਂ ਸੁਪਰਵਾਈਜ਼ਰਸ ਨੂੰ, ਵੀ ਜਿਹੜੇ ਬਿਜ਼ਨਸਿਸ ਦੀਆਂ ਟਿਪਸ ਵਰਕਰਸ ਨੂੰ ਮਿਲੀਆਂ ਹੈ ਕਿਸੇ ਵੀ ਪਰਪਸ ਦੇ ਲਈ ਉਹ ਆਪਣੇ ਕੋਲ ਨਹੀਂ ਰੱਖ ਸਕਦੇ। ਚਾਹੇ EMPLOYER ਆ ਉਹ ਕਲੇਮ ਕਰਦਾ ਹੋਵੇ ਟਿਪ ਦਾ ਕ੍ਰੈਡਿਟ, ਜਾਂ ਰਿਗਾਰਡਲੈਸ ਆਫ ਵੈਦਰ ਔਰ ਨਾਟ EMPLOYER claims a tip credit or not। ਸੋ ਕਹਿੰਦੇ ਵੀ ਉਹ ਤੁਸੀਂ ਨਹੀਂ ਰੱਖ ਸਕਦੇ। ਸੋ ਇਸ ਕਰਕੇ ਇਹ ਹੁਣ ਨਵਾਂ ਵਿਵਾਦ ਉੱਥੇ ਛਿੜਿਆ ਹੈਗਾ ਆ। ਜੀ, ਅਗਲੀ ਖਬਰ ਵਿੱਚ ਚਲੀਏ। ਇੱਕ ਜਿਹੜੇ ਐਕਟਿਵਿਸਟਸ ਆ ਉਹਨਾਂ ਨੇ ਰਸ਼ੀਆ ਦਾ ਆਇਲ ਟੈਂਕਰ ਸੀ ਜਿਸ ਨੂੰ ਕਿ ਅਨਲੋਡ ਕਰਨਾ ਸੀ ਨਾਰਵੇ ਦੇ ਵਿੱਚ, ਉਸ ਨੂੰ ਅਨਲੋਡ ਕਰਨ ਤੋਂ ਬਲੌਕ ਕਰ ਦਿੱਤਾ। ਕਿਉਂਕਿ ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਅਟੈਕ ਕਰਨਾ ਸ਼ੁਰੂ ਕੀਤਾ ਹੈ ਉਸ ਟਾਈਮ ਦੇ ਉੱਤੇ ਬਹੁਤ ਸਾਰੇ ਮੁਲਕਾਂ ਨੇ ਰਸ਼ੀਆ ਦਾ ਆਇਲ ਦਾ ਬਾਈ ਕਰਨਾ ਉਸ ਨੂੰ ਬਾਈਕਾਟ ਕੀਤਾ ਹੋਇਆ ਹੈਗਾ ਆ। 50% ਤੋਂ ਵੱਧ ਰਸ਼ੀਆ ਨੂੰ ਜਿਹੜੀ ਇਨਕਮ ਆ ਉਹ ਆਇਲ ਜਿਹੜਾ ਉਹ ਸੈਲ ਕਰਦੇ ਆ ਉਹਦੇ ਤੋਂ ਹੀ ਆਉਂਦੀ ਹੈਗੀ ਆ। ਨਾਰਵੇ ਜਿਹੜੀ ਕੰਟਰੀ ਆ ਉਹਨਾਂ ਨੇ ਆਲਰੇਡੀ ਇਹ ਉੱਥੋਂ ਆਇਲ ਲੈਣਾ ਬੰਦ ਕੀਤਾ ਹੋਇਆ ਆ। ਨਾਰਵੇ ਦੀ ਕੈਪੀਟਲ 'ਚ ਹੀ ਇਹ ਚੀਜ਼ ਵਾਪਰੀ, ਪਰ ਜਦੋਂ ਅਥਾਰਟੀਜ਼ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਇਹ ਜਿਹੜਾ ਆਇਲ ਸੀ ਉਹ ਲੜਾਈ ਜਦੋਂ ਸ਼ੁਰੂ ਹੋਈ ਆ ਉਸ ਤੋਂ ਪਹਿਲਾਂ ਦਾ ਆਰਡਰ ਕੀਤਾ ਗਿਆ ਸੀ। ਗ੍ਰੀਨ ਪੀਸ ਦੇ ਐਕਟਿਵਿਸਟ ਨੇ ਆਪਣੇ ਆਪ ਨੂੰ ਚੇਨ ਕਰ ਲਿਆ। ਇਹ ਜਿਹੜਾ ਟੈਂਕਰ ਸੀ ਉਹ ਹਾਂਗਕਾਂਗ ਰਜਿਸਟਰਡ ਉਸਟ ਲੁਗਾ ਸੀ ਤੇ ਲੀਜ਼ ਕੀਤਾ ਗਿਆ ਸੀ ਰਸ਼ੀਅਨ ਆਇਲ ਕੰਪਨੀ ਨੋਵਾਟੈਕ ਵੱਲੋਂ। ਤੇ ਜਦੋਂ ਇਹ ਟਰਮੀਨਲ ਤੇ ਟੋਇਨਸਬਰਗ ਪਹੁੰਚਿਆ ਤੇ ਉਦੋਂ ਇਹ ਸਾਰੇ ਪ੍ਰੋਟੈਸਟਰਸ ਹੈ ਇਹਨਾਂ ਨੇ 1,05,000 ਟਨ
ਇਸ ਟੈਂਕਰ ਦੇ ਉੱਤੇ ਫਿਊਲ ਸੀਗਾ, ਜਿਹੜਾ ਉਹ ਨਾਰਵੇ ਦੇ ਲਈ ਸੀ, ਉਸ ਨੂੰ ਲਾਣ ਨਹੀਂ ਦਿੱਤਾ। ਸੋ ਹੋਰ ਵੀ ਬਹੁਤ ਸਾਰੇ ਕਹਿੰਦੇ ਐਕਟਿਵਿਸਟ ਆ, ਉਹਨਾਂ ਨੇ ਬਾਅਦ ਦੇ ਵਿੱਚ ਇਹਨਾਂ ਦੇ ਨਾਲ ਜੁਆਇਨ ਕਰ ਲਿਆ। ਸੋ ਬਹੁਤ ਜ਼ਿਆਦਾ ਜਿਹੜਾ ਰਸ਼ੀਆ ਦਾ ਵਿਰੋਧ ਆ ਉਹ ਯੂਰਪ ਦੇ ਵਿੱਚ ਹੋ ਰਿਹਾ। ਹਾਲਾਂਕਿ ਯੂਰਪੀਅਨ ਯੂਨੀਅਨ ਦੇ ਬਹੁਤ ਸਾਰੇ ਮੁਲਕ ਰਸ਼ੀਅਨ ਆਇਲ ਦੇ ਉੱਤੇ ਡਿਪੈਂਡੈਂਟ ਹੈਗੇ, ਖਾਸ ਕਰਕੇ ਜਰਮਨ ਤਾਂ ਬਹੁਤ ਜ਼ਿਆਦਾ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਇਓਵਾ 'ਚ ਇੱਕ ਬੰਦਾ ਆ, ਉਸਨੇ $1 ਮਿਲੀਅਨ ਦੀ ਮੈਗਾ ਮਿਲੀਅਨ ਪ੍ਰਾਈਜ਼ ਜਿਹਨੇ ਜਿੱਤਿਆ। ਜੋਸ਼ ਬਸਟਰ 40 ਸਾਲਾਂ ਦਾ, ਵੈਸਟ ਬਰਲਿੰਗਟਨ ਦੇ ਵਿੱਚ ਉੱਥੇ ਉਹ ਰਹਿੰਦਾ ਆ। ਉਹਨੇ ਕਹਿੰਦਾ ਵੀ ਜਿਹੜੀ ਲੋਟਰੀ ਵਿਨਰ ਆ ਉਹ ਗਲਤੀ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ $1 ਮਿਲੀਅਨ ਦਾ ਪ੍ਰਾਈਜ਼ ਉਹ ਜਿੱਤ ਗਿਆ ਹੈਗਾ ਆ। ਸੋ ਕਹਿੰਦੇ ਵੀ ਜਿਹੜੇ ਪ੍ਰਿੰਟਿੰਗ ਦੀ ਮਿਸਟੇਕ ਦੇ ਕਰਕੇ ਉਸ ਨੂੰ ਇਹ ਲੱਗਾ ਆ। ਸੋ ਇੱਕ ਲੋਕਲ ਕਨਵੀਨੀਅੰਸ ਸਟੋਰ ਕਲਰਕ ਨੇ ਕਹਿੰਦੇ ਵੀ ਗਲਤੀ ਦੇ ਨਾਲ ਉਸ ਦਿਨ ਇਹ ਇੱਕ ਪਲੇ ਜਿਹੜਾ ਇਸ ਦੇ ਲਈ ਪ੍ਰਿੰਟ ਜਿਹੜਾ ਉਹ ਕਰ ਦਿੱਤਾ, ਤੇ ਉਹਨੇ ਫਿਰ ਕਹਿੰਦੇ ਵੀ ਬਾਅਦ ਚ ਪਤਾ ਲੱਗਾ ਵੀ ਇਹ ਤਾਂ $1 ਮਿਲੀਅਨ ਜਿਹੜਾ ਉਹ ਜਿੱਤ ਗਿਆ ਹੈਗਾ। ਸੋ ਇਹ ਵੀ ਇਹਦੇ ਲਈ ਜਿਹੜਾ ਉਹ ਗਲਤੀ ਜਿਹੜੀ ਉਹ ਰਾਸ ਆ ਗਈ ਆ। ਕਹਿੰਦਾ ਵੀ ਭਾਈ ਹੁਣ ਮੈਂ ਆਪਣੀ ਕਾਰ ਤੇ ਮੌਰਗੇਜ ਆਪਣੀ ਮਾਂ ਦੇ ਘਰ ਦੀ ਜਿਹੜੀ ਉਹ ਪੇ ਕਰਨੀ ਆ, ਤੇ ਬਾਕੀ ਰਿਟਾਇਰਮੈਂਟ ਵੱਲ ਨੂੰ ਜਿਹੜਾ ਉਹ ਸੋਚੂਗਾ। ਉੱਦਾਂ ਮੋਸਟਲੀ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਗਿਆ 90% ਲੋਕ ਜਿਹੜੇ ਲੋਟਰੀ ਜਿੱਤਦੇ ਆ ਉਹ ਆਪਣੀ ਜਿੱਤੀ ਹੋਈ ਮਨੀ ਆ ਉਸ ਨੂੰ ਬਹੁਤ ਜਲਦ ਲੂਜ਼ ਕਰ ਜਾਂਦੇ ਆ। ਬਹੁਤ ਘੱਟ ਲੋਕ ਹੁੰਦੇ ਆ ਵੀ ਜਿਹੜੀ ਲੋਟਰੀ 'ਚ ਜਿੱਤੀ ਹੋਈ ਮਨੀ ਆ ਉਸ ਨੂੰ ਸਹੀ ਤਰੀਕੇ ਦੇ ਨਾਲ ਯੂਜ਼ ਕਰ ਸਕਣ। ਸੋ ਹੁਣ ਦੇਖੋ ਕੀ ਹੁੰਦਾ ਆ, ਪਰ ਇਸ ਬੰਦੇ ਨੂੰ ਇੱਕ ਗਲਤੀ ਜਿਹੜੀ ਆ ਉਹ ਰਾਸ ਆ ਗਈ ਜੀ। ਅਗਲੀ ਖਬਰ ਨਿਊ ਜਰਸੀ ਤੋਂ ਆ ਰਹੀ ਹੈ। ਬੜੀ ਇਹ ਇੱਕ ਤਰ੍ਹਾਂ ਨਾਲ ਸਰਪ੍ਰਾਈਜ਼ ਨਿਊਜ਼ ਆ। ਕਹਿੰਦੇ ਵੀ ਇੱਕ ਕੋਈ ਹਾਈ ਸਕੂਲ ਦੇ ਵਿੱਚ 100 ਤੋਂ ਵੱਧ ਜਿਹੜੇ ਬੱਚੇ ਗਏ ਸੀ ਕੁਝ ਸਾਲ ਪਹਿਲਾਂ, ਉਹਨਾਂ ਨੂੰ ਇੱਕੋ ਹੀ ਤਰ੍ਹਾਂ ਦਾ ਜਿਹੜਾ ਬ੍ਰੇਨ ਟਿਊਮਰ ਹੋਇਆ ਆ। ਕਲੋਨੀਅਲ ਹਾਈ ਸਕੂਲ ਨਿਊ ਜਰਸੀ ਦੇ ਵਿੱਚ ਇਹ ਬੱਚੇ ਪੜ੍ਹਨ ਗਏ ਸੀ, ਜਿਹੜੇ ਹੁਣ ਅੱਜ ਕੱਲ੍ਹ ਤਾਂ ਕਾਫੀ ਏਜ ਦੇ ਹੋ ਗਏ, ਜਿਹੜੇ 20 25 30 ਸਾਲ ਪਹਿਲਾਂ ਪੜ੍ਹਨ ਗਏ ਸੀ। ਤੇ ਉਹ ਇੱਕ ਬੰਦੇ ਨੇ ਦੇਖਿਆ, ਲੁਪਿਆਨੋ ਨਾਮ ਦੇ ਨੇ, ਆਲ ਲੁਪਿਆਨੋ ਨੇ, ਪਈ ਮੇਰੀ ਸਿਸਟਰ ਨੂੰ ਵੀ ਹੋ ਗਿਆ ਤੇ ਮੇਰੀ ਜਿਹੜੀ ਵਾਈਫ ਆ ਉਹਨੂੰ ਵੀ ਹੋ ਗਿਆ, ਕਿਉਂਕਿ ਉਹਦੀ ਵਾਈਫ ਵੀ ਉਸੇ ਸਕੂਲ ਜਾਂਦੀ ਸੀ, ਉਹ ਵੀ ਉੱਥੇ ਗਿਆ ਸੀ ਤੇ ਉਹਦੀ ਭੈਣ ਵੀ ਉੱਥੇ ਗਈ ਸੀ। ਉਹ ਤੋਂ ਬਾਅਦ ਉਸਨੇ ਥੋੜਾ ਰੌਲਾ ਰੱਪਾ ਸਕੂਲ ਵਾਲਿਆਂ ਨਾਲ ਪਾਉਣਾ ਸ਼ੁਰੂ ਕੀਤਾ ਵੀ ਤੁਸੀਂ ਰੇਡੀਏਸ਼ਨ ਟੈਸਟ ਕਰੋ, ਹੋ ਸਕਦਾ ਸਕੂਲ ਦਾ ਜਿਹੜਾ ਪਾਣੀ ਉਸ ਟਾਈਮ ਆਉਂਦਾ ਉਹਦੇ ਵਿੱਚ ਕੋਈ ਇਦਾਂ ਦੇ ਮਿਨਰਲ ਜਾਂ ਉਹਦੇ 'ਚ ਕੋਈ ਇਦਾਂ ਦੇ ਤੱਤ ਹੋਊਗੇ ਜਿਹਦੇ ਕਰਕੇ ਇਹ ਕੈਂਸਰ ਹੁੰਦਾ ਆ, ਜਾਂ ਹੋ ਸਕਦਾ ਸਕੂਲ ਹੀ ਉੱਦਾਂ ਦੀ ਜਗ੍ਹਾ ਤੇ ਬਣਿਆ ਆ ਜਿੱਥੇ ਪਹਿਲਾਂ ਗਾਰਬੇਜ ਹੋਊਗਾ ਜਾਂ ਕੈਮੀਕਲ ਸਿੱਟੇ ਹੋਊਗੇ। ਤੇ ਉਹਨਾਂ ਨੇ ਪਹਿਲਾਂ ਬਾਹਲਾ ਜਿੱਦਾਂ ਇਹਦਾ ਧਿਆਨ ਨਹੀਂ ਕੀਤਾ। ਬਾਅਦ ਦੇ ਵਿੱਚੋਂ ਉਸਨੇ ਇੱਕ ਫੇਸਬੁੱਕ ਪੇਜ ਕ੍ਰੀਏਟ ਕੀਤਾ, ਜਿਹੜੇ ਆਪਣੇ ਨਾਲ ਦੇ ਉਹਦੇ ਕਲਾਸ ਫੈਲੋ ਸੀ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਮੈਨੂੰ, ਮੇਰੀ ਭੈਣ ਨੂੰ ਤੇ ਮੇਰੀ ਵਾਈਫ ਨੂੰ ਇਦਾਂ ਹੋਇਆ ਵੀ ਜੇ ਹੋਰ ਕਿਸੇ ਨੂੰ ਹੋਇਆ। ਕਹਿੰਦੇ ਵੀ 117 ਦੇ ਕਰੀਬ ਇੰਡੀਵਿਜੂਅਲ ਉਹਨੂੰ ਲੱਭੇ ਵੀ ਜਿਹੜਾ ਸੇਮ ਤਰ੍ਹਾਂ ਦਾ ਜਿਹੜਾ ਬ੍ਰੇਨ ਦਾ ਕੈਂਸਰ ਆ ਉਹਨਾਂ ਨੂੰ ਹੋਇਆ, ਜਿਹੜੇ ਉਸ ਸੇਮ ਸਮੇਂ ਦੇ ਦੌਰਾਨ ਸਕੂਲ ਦੇ ਵਿੱਚ ਗਏ ਸੀ। ਹੁਣ ਉੱਥੇ ਦੀ ਸਟੇਟ ਅਥਾਰਟੀ ਤੇ ਫੈਡਰਲ ਅਥਾਰਟੀਜ਼ ਇਹਨੂੰ ਸਾਰੇ ਨੂੰ ਜਿਹੜਾ ਰੇਡੀਏਸ਼ਨ ਟੈਸਟ ਕਰਨ ਜਾ ਰਹੀ ਆ। ਲੁਪਿਆਨੋ ਜਿਸ ਬੰਦੇ ਦਾ ਨਾਮ ਹੈ ਪਹਿਲਾਂ ਦੱਸਿਆ, ਉਹਦੀ ਭੈਣ ਕਹਿੰਦਾ ਵਿੱਚ 44 ਸਾਲਾਂ ਦੀ ਸੀ, ਉਹਦੀ ਡੈਥ ਵੀ ਹੋ ਗਈ ਆਲਰੇਡੀ। ਸੋ ਆਪ ਵੀ ਉਹ ਬਿਮਾਰ ਆ। ਸੋ ਇਹ ਪਤਾ ਨਹੀਂ ਲੱਗ ਰਿਹਾ ਵੀ ਹੁਣ ਕਿਹੜਾ ਕਾਰਨ ਜਿਹਦੇ ਕਰਕੇ ਵੀ ਇੱਕ ਸਕੂਲ 'ਚ ਗਏ ਤੇ ਇੰਨੇ ਜਾਣਿਆਂ ਨੂੰ ਜਿਹੜਾ ਆ ਬ੍ਰੇਨ ਟਿਊਮਰ ਹੋਇਆ। ਨਿਊ ਜਰਸੀ ਡਿਪਾਰਟਮੈਂਟ ਆਫ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਤੇ ਫੈਡਰਲ ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀਜ਼ ਇਹ ਉਹਨਾਂ ਨੇ ਜਿਹੜੀ ਟੈਸਟ ਆਲਰੇਡੀ ਕਰ ਲਏ ਆ ਉੱਥੇ, ਤੇ ਉਹ ਰਿਜ਼ਲਟਸ ਦੀ ਵੇਟ ਕਰ ਰਹੇ ਹੈਗੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹੁਣੇ ਇਹ ਖਬਰ ਆ ਰਹੀ ਹੈ, ਬ੍ਰੇਕਿੰਗ ਨਿਊਜ਼ ਆ ਰਹੀ ਹੈ। ਨਿਊਯਾਰਕ ਦੇ ਇੱਕ ਜਿਹੜੇ ਜੱਜ ਆ ਉਹਨਾਂ ਨੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਨੂੰ ਕੋਰਟ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਜਿਹੜਾ ਉਹ ਦੋਸ਼ੀ ਇੱਕ ਹਿਸਾਬ ਦੇ ਨਾਲ ਪਾਇਆ। ਕੰਟੈਂਪਟ ਆਫ ਕੋਰਟ ਦੇ ਵਿੱਚ ਉਹਨਾਂ ਨੇ ਪਾਇਆ ਆ। ਇਹਨਾਂ ਦੇ ਖਿਲਾਫ ਸਬਪੀਨਾ ਕੀਤਾ ਗਿਆ ਸੀ ਬਿਜ਼ਨਸ ਡਾਕੂਮੈਂਟਸ ਨੂੰ ਨਸ਼ਰ ਕਰਨ ਦੇ ਲਈ, ਵੀ ਦੂਜਿਆਂ ਨੂੰ ਜਿਹੜੇ ਉਹ ਦਿੱਤੇ ਜਾਣ। ਪਰ ਕਹਿੰਦੇ ਵੀ ਸਾਬਕਾ ਰਾਸ਼ਟਰਪਤੀ ਹੁਣਾਂ ਨੇ ਇੱਦਾਂ ਕਰਨ ਤੋਂ ਹਾਲ ਦੀ ਘੜੀ ਇਨਕਾਰੀ ਨੇ। ਇਸ ਜੱਜ ਨੇ ਜਿਹੜਾ ਆ ਟਰੰਪ ਹੁਣਾਂ ਨੂੰ ਜੁਰਮਾਨਾ ਪਾਇਆ ਵੀ ਹਰ ਇੱਕ ਦਿਨ ਦਾ $10,000 ਜੁਰਮਾਨਾ ਹੋਊਗਾ ਜਿੰਨੀ ਦੇਰ ਤੱਕ ਇਸ ਸਬਪੀਨਾ ਨੂੰ ਕੰਪਲਾਈ ਜਿਹੜਾ ਉਹ ਨਹੀਂ ਕਰਦੇ। 2 ਘੰਟੇ ਤੱਕ ਜਿਹੜੀ ਕਹਿੰਦੇ ਵੀ ਇਹ ਹੀਅਰਿੰਗ ਚੱਲੀ ਸੀ। ਇੱਕ ਪਾਸੇ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਲਟੀਟੀਆ ਜੇਮਸ ਸੀਗੇ, ਉਹਨਾਂ ਨੇ ਕਿਹਾ ਵੀ ਟਰੰਪ ਹੁਣੇ ਆਪਣੇ ਫੀਟ ਜਿਹੜੇ ਉਹ ਡਰੈਗ ਕਰ ਰਹੇ ਆ। ਇਹ ਡਿਮਾਂਡਡ ਡਾਕੂਮੈਂਟਸ ਜਿਹੜੇ ਮੰਗੇ ਗਏ ਆ
ਉਹਨਾਂ ਨੂੰ ਟਰਨਓਵਰ ਕਰਨ ਤੋਂ। ਜੀ। ਅਗਲੀ ਖਬਰ ਇੱਕ ਕੋਚ ਦੇ ਸੰਬੰਧ ਦੇ ਵਿੱਚ ਆ ਰਹੀ ਆ। ਵਾਸ਼ਿੰਗਟਨ ਦੇ ਵਿੱਚ ਇੱਕ ਜੋਸੇਫ ਕੈਨਡੀ ਨਾਮ ਦਾ ਬ੍ਰੀਮਰਟਨ ਹਾਈ ਸਕੂਲ ਦਾ ਕੋਚ ਸੀ ਫੁੱਟਬਾਲ ਟੀਮ ਦਾ, ਤੇ ਉਹ ਕਹਿੰਦੇ ਵੀ ਜਦੋਂ ਵੀ ਆਪਣੇ ਮੈਚ ਸ਼ੁਰੂ ਹੁੰਦਾ ਸੀ ਉਸ ਤੋਂ ਪਹਿਲਾਂ ਪ੍ਰੇਅਰ ਕਰਦਾ ਸੀ ਤੇ ਬੱਚਿਆਂ ਨੂੰ ਵੀ ਜਿਹੜਾ ਪ੍ਰੇਅਰ ਕਰਾਉਂਦਾ ਸੀ। ਇਹ ਕਈ ਸਾਲ ਚੱਲਦਾ ਰਿਹਾ। ਉਹ ਤੋਂ ਬਾਅਦ ਇੱਕ ਆਪੋਜੀਸ਼ਨ ਦੀ ਟੀਮ ਆਈ ਜਿਨ੍ਹਾਂ ਨੇ ਕੰਪਲੇਨ ਕੀਤੀ ਵੀ ਇਹ ਚੀਜ਼ ਸਹੀ ਨਹੀਂ ਹੈ, ਇਹ ਨਹੀਂ ਕਰਨਾ ਚਾਹੀਦਾ, ਤੇ ਸਕੂਲ ਵਾਲਿਆਂ ਨੇ ਵੀ ਉਹਦੇ ਅਗੇਂਸਟ ਐਕਸ਼ਨ ਲਿਆ। ਉਹ ਕਹਿੰਦਾ ਵੀ ਮੈਂ ਮਰੀਨ ਦੇ ਵਿੱਚ ਰਿਹਾ 20 ਸਾਲ ਜਿਹੜੀ ਸੇਵਾ ਕੀਤੀ ਆ, ਪਰ ਇਹਦੇ ਨਾਲ ਜਿਹੜਾ ਆ ਪ੍ਰੇਅਰ ਦੇ ਨਾਲ ਸਟਰੈਂਥ ਜਿਹੜੀ ਬੱਚਿਆਂ ਦੇ ਵਿੱਚ ਆਉਂਦੀ ਆ ਵੀ ਇਹਦੇ ਵਿੱਚ ਨਥਿੰਗ ਰੋਂਗ ਹੈਗਾ। ਉਸ ਨੂੰ ਫਾਇਰ ਕਰ ਦਿੱਤਾ ਗਿਆ ਤੇ ਹੁਣ ਉਹਦਾ ਜਿਹੜਾ ਕੇਸ ਆ ਉਹ US ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੋਇਆ ਆ। ਸੋ ਹੁਣ ਦੇਖਦੇ ਆ ਵੀ US ਦੀ ਸੁਪਰੀਮ ਕੋਰਟ ਇਸ ਸੰਬੰਧ ਦੇ ਵਿੱਚ ਕੀ ਡਿਸੀਜਨ ਦਿੰਦੀ ਆ ਵੀ ਸਕੂਲ ਦੇ ਵਿੱਚ ਟੀਚਰ ਜਾਂ ਕੋਚ ਜਦੋਂ ਵੀ ਕੋਈ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਜਾਂ ਉਹਨਾਂ ਨੂੰ ਸਪੋਰਟਸ ਦੇ ਵਿੱਚ ਮੈਚ ਸ਼ੁਰੂ ਹੁੰਦਾ ਆ ਉਸ ਟਾਈਮ ਉਹ ਪ੍ਰੇਅਰ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ। ਜੀ, ਸੋ ਜਿਹੜੀ ਕੋਰਟ ਦੀ ਆ ਜਸਟਿਸ ਦੀ ਜਿਹੜੀ ਮੈਜੋਰਟੀ ਆ ਉਹ ਕੰਜ਼ਰਵੇਟਿਵ ਲੀਨਿੰਗ ਆ, ਜਿਹੜੇ ਕਿ ਰਿਲੀਜੀਅਸ ਲਿਬਰਟੀ ਨੂੰ ਕਾਫੀ ਕਹਿ ਲਓ ਵੀ ਵੱਡੇ ਪੱਧਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਦੇਖਦੇ ਆ। ਜਿਹੜੇ ਜਸਟਿਸ ਕੈਵਨਾ ਆ ਉਹਨਾਂ ਨੇ ਇਸ ਦੇ ਬਾਰੇ ਜਿਹੜੀ ਗੱਲਬਾਤ ਕਰਦੇ ਹੋਏ ਥੋੜਾ ਜਿਹਾ ਆਪਣਾ ਲਿਖ ਕੇ ਘੱਲਿਆ ਸੀਗਾ। ਕਹਿੰਦੇ ਵੀ ਜਿਹੜੇ ਕੋਚ ਕੈਨੇਡੀ ਆ ਉਹਨਾਂ ਨੇ ਹਡਲ ਅਪ ਨਹੀਂ ਸੀ ਕਿਹਾ ਪਲੇਅਰਸ ਨੂੰ ਜਦੋਂ ਵੀ ਇਹ ਪ੍ਰੇਅਰ ਦੇ ਲਈ ਸੱਦਦੇ ਸੀ ਜਾਂ ਕਹਿੰਦੇ ਸੀਗੇ। ਸੋ ਕਹਿੰਦੇ ਵੀ ਨਾਰਮਲ ਕੋਚਿੰਗ ਦੇ ਵਿੱਚ ਜੇ ਕੋਈ ਹਡਲ ਅਪ ਆਖਦਾ ਇਹਦਾ ਮਤਲਬ ਵੀ ਸਾਰੇ ਪਲੇਅਰਸ ਨੂੰ ਜੁਆਇਨ ਇਨ ਕਰਨਾ ਪੈਂਦਾ ਆ। ਸੋ ਕਹਿੰਦੇ ਵੀ ਇਹਦੇ ਵਿੱਚ ਜ਼ਰੂਰੀ ਨਹੀਂ ਸੀਗਾ ਵੀ ਹਰ ਇੱਕ ਬੱਚੇ ਨੂੰ ਜੁਆਇਨ ਇਨ ਕਰਨਾ ਜ਼ਰੂਰੀ ਸੀਗਾ। ਸੋ ਸੁਪਰੀਮ ਕੋਰਟ ਹੁਣ ਦੇਖੋ ਕੋਈ ਪ੍ਰੈਸੀਡੈਂਟ ਨੂੰ ਦੇਖਦੇ ਹੋਏ ਪ੍ਰਾਈਵੇਟ ਐਕਟ ਆ ਉਹ ਸੈਪਰੇਟ ਇਸ ਨੂੰ ਦੇਖਦੇ ਓਫੀਸ਼ੀਅਲ ਡਿਊਟੀਜ਼ ਨੂੰ, ਫਸਟ ਅਮੈਂਡਮੈਂਟ ਕਿੱਦਾਂ ਇਸ ਦੇ ਵਿੱਚ ਪ੍ਰੋਟੈਕਟ ਹੋਊਗਾ, ਰਿਲੀਜੀਅਸ ਜਿਹੜੀ ਤੁਸੀਂ ਕਿਹਨੂੰ ਮੰਨਣਾ ਹੈ ਕਿਹਨੂੰ ਨਹੀਂ ਮੰਨਣਾ ਆ, ਉਹ ਸਾਰੀਆਂ ਚੀਜ਼ਾਂ। ਸੋ ਕਾਫੀ ਗੁੱਥਮ ਗੁੱਥਾ ਇਸ ਮਾਮਲੇ ਦੇ ਵਿੱਚ ਹੈਗਾ ਆ, ਪਰ ਕਹਿੰਦੇ ਵੀ ਰਾਈਟ ਨਾਓ ਇਹ ਜਿਹੜੀ ਲੀਨਿੰਗ ਆਪਾਂ ਨੂੰ ਦਿਖ ਰਹੀ ਹੈਗੀ ਆ ਇਸ ਕੇਸ ਦੇ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਦੀ ਜਿਹੜੀ ਕੰਜ਼ਰਵੇਟਿਵ ਮੈਜੋਰਟੀ ਆ ਉਹ ਫੁੱਟਬਾਲ ਕੋਚ ਦੇ ਹੱਕ ਦੇ ਵਿੱਚ ਇਸ ਫੈਸਲਾ ਸੁਣਾ ਸਕਦੀ ਆ। ਅਜੇ ਸੁਣਾਇਆ ਨਹੀਂ ਆ, ਪਰ ਦੇਖਦੇ ਆ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਸੋ ਜਿਹੜੇ ਇੱਕ ਜਸਟਿਸ ਅਲੇਨਾ ਕੇਗਨ ਜਿਹੜੇ ਆ ਉਹਨਾਂ ਨੇ ਕਿਹਾ ਵੀ ਜਿਹੜੇ ਕੈਨੇਡੀ ਹੁਣਾਂ ਦੇ ਇਹ ਕੰਮ ਆ ਉਹ ਜਿਹੜੇ ਸਕੂਲ ਦੇ ਵਿੱਚ ਜਿਹੜਾ ਟੀਚਰਸ ਡਿਸਪਲਿਨ ਕਰਨ ਦੇ ਲਈ ਵਰਤਦੇ ਆ, ਇਹ ਬੱਚਿਆਂ ਦੇ ਉੱਤੇ ਐਕਸਟਰਾ ਅਨਡਿਊ ਪ੍ਰੈਸ਼ਰ ਜਿਹੜਾ ਉਹ ਪਾਉਂਦਾ ਆ। ਸੋ ਦੋਨੋਂ ਤਰਫੋਂ ਜਿਹੜੇ ਜਸਟਿਸਿਸ ਆ ਉਹਨਾਂ ਦੇ ਓਪੀਨੀਅਨਸ ਆ ਉਹ ਆਪਾਂ ਨੂੰ ਸੁਣਨ ਨੂੰ ਹੁਣ ਇਸ ਕੇਸ ਦੇ ਉੱਤੇ ਮਿਲਣਗੇ। ਜੀ, ਸੋ ਇਸ ਸੰਬੰਧ ਦੇ ਵਿੱਚ ਜਿਹੜਾ ਡਿਸੀਜਨ ਆ ਸੁਪਰੀਮ ਕੋਰਟ ਦਾ ਉਹ ਐਂਡ ਆਫ ਜੂਨ ਮਹੀਨੇ ਦੇ ਵਿੱਚ ਆਏਗਾ। 9th US ਸਰਕਟ ਕੋਰਟ ਆਫ ਅਪੀਲਸ ਦੇ ਵਿੱਚ ਪਿਛਲੇ ਸਾਲ ਸੈਨ ਫ੍ਰਾਂਸਿਸਕੋ ਦੀ ਜਿਹੜੀ ਆ ਉੱਥੇ ਕੇਸ ਪਹੁੰਚਿਆ ਸੀਗਾ। ਉਸ ਕੋਰਟ ਆਫ ਅਪੀਲਸ ਨੇ ਇਸ ਦੇ ਉਲਟ ਕੋਚ ਕੈਨੇਡੀ ਦੇ ਉਲਟ ਜਿਹੜਾ ਉਹ ਫੈਸਲਾ ਸੁਣਾਇਆ ਸੀਗਾ। ਉਹਨੇ ਕਿਹਾ ਵੀ ਜਿਹੜੇ ਫਸਟ ਅਮੈਂਡਮੈਂਟ ਲੋਕਲ ਅਫੀਸ਼ੀਅਲਸ ਨੇ ਨਾਲ ਕਹਿੰਦੇ ਵੀ ਉਹ ਵੁੱਡ ਹੈਵ ਵਾਇਲੇਟਡ ਦ ਫਸਟ ਅਮੈਂਡਮੈਂਟ ਬੈਨ ਔਨ ਗਵਰਨਮੈਂਟ ਐਸਟੈਬਲਿਸ਼ਮੈਂਟ ਆਫ ਰਿਲੀਜਨ, ਕਿਉਂਕਿ ਕਹਿੰਦੇ ਵੀ ਸਰਕਾਰ ਦੀਆਂ ਐਸਟੈਬਲਿਸ਼ਮੈਂਟ ਦੇ ਵਿੱਚ ਧਰਮ ਦਾ ਜਿਹੜਾ ਆ ਉਹ ਆਪਸ ਦੇ ਵਿੱਚ ਮੇਲ ਜੋਲ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਸੋ ਉਦੋਂ ਉਹਨਾਂ ਨੇ ਇਸ ਤੇ ਉਲਟ ਫੈਸਲਾ ਜਿਹੜਾ ਉਹ ਸੁਣਾਇਆ ਸੀ। ਸੋ ਉਸ ਤੋਂ ਬਾਅਦ 'ਚ ਇਹ ਕੇਸ ਹੁਣ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਹੈਗਾ ਆ। ਸ਼ੁੱਕਰਵਾਰ ਤੋਂ ਬਾਅਦ ਅੱਜ ਫਿਰ ਸਟਾਕ ਮਾਰਕੀਟ ਨੂੰ ਕਾਫੀ ਵੱਡਾ ਝਟਕਾ ਲੱਗਾ ਹੈਗਾ। ਟਵਿੱਟਰ ਥੋੜਾ ਉੱਪਰ ਜਾ ਰਿਹਾ ਹੈ, ਜਿਸ ਤਰ੍ਹਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਐਲੋਨ ਮਸਕ ਉਸ ਨੂੰ ਬਾਈ ਕਰ ਸਕਦਾ ਹੈ, ਪਰ ਡਾਓ ਜੋਨ ਇੰਡਸਟਰੀਅਲ ਕਾਫੀ ਜਿਹੜਾ ਥੱਲੇ ਗਿਆ ਹੈਗਾ। ਇਨਫਲੇਸ਼ਨ ਵੀ ਇੱਕ ਮੇਨ ਰੀਜ਼ਨ ਹੈਗਾ। ਬਾਕੀ ਚਾਈਨਾ ਦੇ ਵਿੱਚ ਇੱਕ ਵਾਰੀ ਫੇਰ ਕਰੋਨਾ ਵਾਇਰਸ ਬਹੁਤ ਜ਼ਿਆਦਾ ਫੈਲ ਰਿਹਾ ਹੈ, ਲੋਕਡਾਊਨ ਹੀ ਕੀਤਾ ਪਿਆ ਚਾਈਨਾ ਵਾਲਿਆਂ ਨੇ। ਸੋ ਇਸ ਕਰਕੇ ਜਿਹੜੀ ਸਟਾਕ ਮਾਰਕੀਟ ਆ ਅੱਜ ਵੀ ਕਾਫੀ ਪੁਆਇੰਟ ਥੱਲੇ ਗਈ ਹੈਗੀ ਆ। ਜੀ ਬਿਲਕੁਲ। ਸੋ ਓਵਰਆਲ ਜਿਹੜਾ ਹਰਜੋਤ ਸਿੰਘ ਜੀ ਜਿੱਦਾਂ ਦੱਸ ਹੀ ਰਹੇ ਆ, ਇੱਕ ਪ੍ਰੋਬਲਮ ਇਹ ਜਿਹੜੀ ਚਾਈਨਾ ਦੇ ਵਿੱਚ ਮੁੜ ਕੇ COVID-19 ਉੱਭਰ ਰਿਹਾ ਆ, ਉੱਥੇ ਲਗਾਤਾਰ ਲੋਕਡਾਊਨ ਚੱਲ ਰਿਹਾ ਆ। ਸ਼ੰਘਾਈ ਦੇ ਵਿੱਚ 1.5 ਮਹੀਨਾ ਤਕਰੀਬਨ ਹੋ ਗਿਆ ਆ। ਉਹਦੇ ਕਰਕੇ ਗਲੋਬਲ ਸੈਲ ਆਫ ਦੇਖਿਆ ਗਿਆ ਤੇ ਉਸ ਦਾ ਵੀ ਅਸਰ ਅਮਰੀਕਨ ਸਟਾਕ ਮਾਰਕੀਟਸ ਦੇ ਉੱਤੇ ਪਿਆ ਹੈਗਾ ਆ। ਸੋ ਇਹ ਹੁਣ
ਕਿੰਨਾ ਕੁ ਚਿਰ ਇਦਾਂ ਦੀ ਸਥਿਤੀ ਜਿਹੜੀ ਉਹ ਰਹੂਗੀ ਇਹ ਤਾਂ ਨਹੀਂ ਜਿਹੜਾ ਉਹ ਕਿਹਾ ਜਾ ਸਕਦਾ, ਪਰ ਪਿਛਲੇ ਕਈ ਹਫ਼ਤਿਆਂ ਤੋਂ ਮਹੀਨਾ ਹੀ ਜਿਹੜਾ ਉਹ ਹੋ ਗਿਆ ਆ, ਸਟਾਕ ਮਾਰਕੀਟ ਆ ਉਸਨੇ ਥੱਲੇ ਵੱਲ ਨੂੰ ਰੁੱਖ ਜਿਹੜਾ ਆ ਉਹ ਕੀਤਾ ਹੈਗਾ ਆ। ਵੀਕਐਂਡ ਤੋਂ ਪਹਿਲਾਂ ਤਾਂ ਇੱਕੋ ਦਿਨ ਦੇ ਵਿੱਚ 800-900 ਪੁਆਇੰਟ ਜਿਹੜੀ ਆ ਉਹ ਡਿੱਗ ਗਈ ਸੀਗੀ। ਸੋ ਲੈਟਸ ਸੀ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ 'ਚ ਇੱਥੇ ਕੀ ਜਿਹੜਾ ਉਹ ਬਣਦਾ ਹੈਗਾ ਆ। ਜੀ ਉਧਰ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤੀ ਦੇ ਵੱਲ। ਕੱਲ ਪੰਜਾਬੀ ਰੇਡੀਓ USA ਦੀ ਟੀਮ ਪਹੁੰਚੀ ਸੀਗੀ ਗੁਰਦੁਆਰਾ ਸਾਹਿਬ ਸੈਲਮਾ। ਉੱਥੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਆ ਉਹ ਸਜਾਇਆ ਗਿਆ ਸੀਗਾ ਤੇ ਉੱਥੇ ਜਿਹੜੀ ਕਵਰੇਜ ਦੇ ਲਈ ਆਪਣੇ ਸਰੋਤਿਆਂ ਨੂੰ ਸੰਗਤਾਂ ਨੂੰ ਮਿਲਣ ਦੇ ਲਈ ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੀ। ਸਰੋਤਿਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਜਿਹੜੇ ਕੀਤੇ ਆ ਤੇ ਉੱਥੋਂ ਦੀ ਜਿਹੜੀ ਕਵਰੇਜ ਆ ਉਹ ਆਪਾਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਫੈਨ ਪੇਜ ਤੇ YouTube ਚੈਨਲ ਦੇ ਉੱਤੇ ਆਲਰੇਡੀ ਪਾਈ ਹੈਗੀ ਆ। ਜੇ ਕੋਈ ਮਿਸ ਕਰ ਗਿਆ ਹੈਗਾ ਤੇ ਉਹ ਉੱਥੇ ਜਾ ਕੇ ਉਸ ਕਵਰੇਜ ਨੂੰ ਸਾਰੇ ਜਿਹੜੇ ਉਹ ਦੇਖ ਸਕਦੇ ਆ। ਸੋ ਠਾਠਾ ਮਾਰਦਾ ਇਕੱਠ ਸੀਗਾ ਉੱਥੇ ਦੀ ਸੰਗਤ ਵੀ, ਅਸੀਂ ਵੀ ਤਕਰੀਬਨ ਸਾਰੇ ਨਗਰ ਕੀਰਤਨ ਤੇ ਜਾਂਦੇ ਆ। ਇਸ ਵਾਰ ਜਿੰਨੇ ਵੀ ਸਮਾਗਮ ਹੋ ਰਹੇ ਆ ਉੱਥੇ ਬਹੁਤ ਭਰਵਾਂ ਇਕੱਠ ਜਿਹੜਾ ਆ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਕੱਲ ਤਾਂ ਜਿਹੜੇ ਲੰਗਰਾਂ ਵਾਲੇ ਵੀਰ ਆ ਉਹ ਦੱਸ ਰਹੇ ਸੀਗੇ ਵੀ ਲੰਗਰ ਮਸਤਾਨੇ ਜਿਹੜੇ ਉਹ ਹੋ ਰਹੇ ਸੀਗੇ ਵੀ ਸੰਗਤਾਂ ਦਾ ਇੰਨਾ ਭਾਰੀ ਇਕੱਠ ਜਿਹੜਾ ਉਹ ਦੇਖਿਆ ਗਿਆ ਹੈਗਾ ਆ। ਸੋ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤਾਂ ਨੇ ਕੱਲ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਜੀ। ਸੋ ਜਿਹੜੇ ਸਰੋਤੇ ਨਹੀਂ ਜਾ ਸਕੇ ਉਹ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਤੇ ਜਾ ਕੇ ਲਗਭਗ ਸਾਡੀ 3-3.5 ਘੰਟੇ ਦੀ ਕਵਰੇਜ ਹੈ ਉਹ ਸਾਰੀ ਤੁਸੀਂ ਦੇਖ ਸਕਦੇ ਹੋ। ਤੇ ਆਪਾਂ ਬ੍ਰੇਕ ਆਪਾਂ ਸਾਡਾ ਸਮਾਂ ਸਮਾਪਤੀ ਵਾਲਾ। ਉਸ ਤੋਂ ਪਹਿਲਾਂ ਦੱਸਦੀ ਜਾਈਏ ਜਿਹੜਾ ਇੱਕ ਸਪੈਸ਼ਲ ਪ੍ਰੋਗਰਾਮ ਆਪਾਂ ਸਾਂਝੀ ਸੱਤ ਸ਼ੁਰੂ ਕੀਤਾ ਹੈ 3 ਵਜੇ ਤੋਂ ਲੈ ਕੇ 4 ਵਜੇ ਤਾਈਂ। ਅੱਜ ਉਹਦੇ ਵਿੱਚ ਡਰਿੰਕਿੰਗ ਤੇ ਡਰਾਈਵਿੰਗ ਇਹ ਮੇਨ ਟੌਪਿਕ ਹੋਊਗਾ। ਇਹ ਆਪਣੀ ਕਮਿਊਨਿਟੀ 'ਚ ਕਾਫੀ ਵੱਡੀ ਪ੍ਰੋਬਲਮ ਆ। ਆਪਾਂ ਨੂੰ ਤੁਸੀਂ ਸੁਣਿਆ ਹੀ ਹੋਊਗਾ, ਆਪਾਂ ਪਿਛਲੇ ਸ਼ਨੀਚਰਵਾਰ ਖਬਰ ਸਾਂਝੀ ਕੀਤੀ ਸੀ। ਫਰਿਜ਼ਨੋ ਦੇ ਵਿੱਚ ਆਪਣੇ 4 ਨੌਜਵਾਨ ਜਾ ਰਹੇ ਸੀ ਜਦੋਂ ਉਹਨਾਂ ਦੀ ਇੱਕ ਕਾਰ ਖੰਭੇ 'ਚ ਵੱਜੀ ਤੇ 2 ਦੀ ਮੌਕੇ ਤੇ ਮੌਤ ਹੋ ਗਈ, ਇੱਕ ਬਹੁਤ ਬੁਰੀ ਤਰ੍ਹਾਂ ਫੱਟੜ ਹੋ ਗਿਆ। ਤੇ ਪੁਲਿਸ ਦੇ ਮੁਤਾਬਕ ਉਹ ਸਾਰੇ ਹੀ ਡਰੰਕ ਸੀਗੇ ਤੇ ਡਰਾਈਵਰ ਵੀ ਜਿਹੜਾ ਸੀ ਉਹ ਡਰੰਕ ਸੀ। ਸੋ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ। ਉਸ ਨੂੰ ਕਿਸ ਤਰ੍ਹਾਂ ਸੋਲਵ ਕਰਨਾ, ਕਿਸ ਤਰ੍ਹਾਂ ਬਚਿਆ ਜਾਵੇ, ਉਹਦੇ ਬਾਰੇ ਜਿਹੜਾ 3 ਤੋਂ 4 ਵਜੇ ਸ਼ੋਅ ਹੁੰਦਾ ਆ ਉਹ ਇਹਦੇ ਬਾਰੇ ਡਿਸਕਸ ਕੀਤਾ ਜਾਊਗਾ। ਜੀ ਬਿਲਕੁਲ। ਸੋ ਜ਼ਰੂਰ ਉਦੋਂ ਵੀ ਜਿਹੜਾ ਆ ਤੁਸੀਂ ਜੁੜਨਾ ਹੈਗਾ ਆ ਤੇ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਉਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰਿਆ ਕਰੋ। ਉਦੋਂ ਸਟੂਡੀਓ 'ਚ ਤੁਸੀਂ ਕਾਲ ਕਰਕੇ ਆਪਣਾ ਹਿੱਸਾ ਲੈ ਸਕਦੇ ਹੋ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ 10 ਵਜੇ ਆਵੇਗਾ ਜੀ, ਆਤਮਿਕ ਆਨੰਦ। ਤੇ 11 ਵਜੇ ਤੋਂ ਜਿਹੜਾ ਬਾਅਦ ਦੇ ਵਿੱਚ ਪ੍ਰੋਗਰਾਮ ਆਵੇਗਾ ਨਜ਼ਰੀਆ। ਫਿਰ 1 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ। 1 ਤੋਂ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 3 ਤੋਂ 4 ਵਜੇ ਤੱਕ ਸਾਂਝੀ ਸੱਥ। 4 ਤੋਂ 5:30 ਵਜੇ ਤੱਕ ਦੇਸੋਂ ਪ੍ਰਦੇਸ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ। ਫਿਰ 8:30 ਵਜੇ ਬਲਤੇਜ ਪੰਨੂ ਹੋਣਾ ਦੇ ਨਾਲ ਅੱਜ ਲਾਈਵ ਕਾਲਸ ਦਾ ਜਿਹੜਾ ਸਿਲਸਿਲਾ ਹੋਵੇਗਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਇੱਦਾਂ ਹੀ ਤੁਸੀਂ ਜਿਹੜੇ ਉਹ ਜੁੜੇ ਰਹੋ। ਮਿਲਾਂਗੇ ਤੁਹਾਨੂੰ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।